ਜੋ ਜਾਲ ਵੇਖਦਾ ਹਾਂਜੀ ਉਹ ਮੱਛ ਹੀ ਨਹੀਂ ਵੇਖਦਾ। ਜਿਹੜਾ ਬੰਦਾ ਆਮ ਦੁਨੀਆ ਦੀ ਅੱਖ ਨਾਲ ਕਿਸੇ ਨੂੰ ਵੇਖਦਾ ਨਾ, ਉਹਨੂੰ ਦੁਨੀਆ ਦੀ ਸਮਝ ਨਹੀਂ ਆਉਂਦੀ। ਮਸ ਫੁੱਟ ਦਾ ਕੀ ਮਤਲਬ ਹੁੰਦਾ ਹੈ ਤੇ ਕਰੜ ਝੋਟ ਦਾ ਕੀ ਮਤਲਬ ਹੁੰਦਾ ਹੈ। ਬੰਦਾ ਜਿਹੜਾ ਉਹ ਮਤਲਬ 16ਵੇਂ ਸਾਲ ਚੱਪੜਦਾ ਹੈ, ਹਾਂ, ਉਹਨੂੰ ਆਂਦੇ ਨੇ ਮੱਸ ਫੁੱਟ। ਜਦੋਂ ਉਹਦੇ ਤੇ ਚਿਹਰੇ ਦੇ ਉੱਤੇ ਦਾੜੀ ਥੋੜੀ ਥੋੜੀ ਉੱਗਣ ਲੱਗ ਪੈਂਦੀ, ਉਹ ਲੋੜੇ ਨੱਥ ਕਢਾਣ ਨੂੰ ਤੇ ਉਹ ਲੋੜੇ ਨੱਕ ਵਢਾਣ ਨੂੰ। ਬਾਰ ਖੱਤੀ ਮਿਲ ਗਈ ਜਾਂ ਲਿਖਤ ਮਿਲ ਗਈ। ਲਿਖਤ ਵੀ ਤੇ ਲਿਖੀ ਹੋਈ ਸ਼ੈ ਨੂੰ ਆਂਦੇ ਨੇ। ਬਿਲਕੁਲ, ਲਿਖਤ ਵੀ ਲਿਖੀ ਹੋਈ ਸ਼ੈ ਨੂੰ ਆਂਦੇ ਨੇ। ਹਾਂਜੀ, ਇਨ ਮਿੰਨ ਸਵਾ ਢਾਈ ਤਿੰਨ ਤੇ ਵਿੱਚ ਮੈਨੂੰ ਵੀ ਗਿਣ। ਹਾਂਜੀ, ਇਹਦੇ ਚ ਦੱਸਿਆ ਵੀ ਇੱਕ ਬੰਦਾ ਜਿਹੜਾ ਹੈ ਉਹ ਤੇ ਆਪਣਾ ਕੰਮ ਕਰ ਰਿਹਾ ਹੈ, ਉਹ ਆਪਣੀ ਮਤਲਬ ਗਿਣਤੀ ਕਰ ਰਿਹਾ ਹੈ, ਆਪਣਾ ਕਾਰੋਬਾਰ ਦਾ ਹਿਸਾਬ ਲਾ ਰਿਹਾ ਹੈ ਜੀ। ਉਹਨੂੰ ਮਿਣਦਾ ਪਿਆ, ਏਨ ਮਿਣ ਹਾਂਜੀ, ਯਾਨੀ ਉਹਦੀ ਫਰਮਾਇਸ਼ ਕਰਦਾ ਪਿਆ, ਵਹਿੰਦਾ ਪਿਆ ਸਾਰਾ, ਤੇ ਉਹ ਸਵਾ ਢਾਈ ਤਿੰਨ ਹੋ ਗਿਆ ਜਾਂ ਜਿੰਨੇ ਵੀ ਹੋ ਗਏ। ਲੇਕਿਨ ਦੂਜਾ ਬੰਦਾ ਪਿਆ, ਗਈ ਇੱਜ਼ਤ ਵਾਪਸ ਨਹੀਂ ਆਉਂਦੀ ਲੱਖੀ ਜਾਂ ਹਜ਼ਾਰੀ। ਜਿਸ ਤਰ੍ਹਾਂ ਆਂਦੇ ਨੇ ਇੱਕ ਛਾਲ ਮਾਰ ਕੇ ਬੰਦਾ ਖੂਹ 'ਚ ਡਿੱਗਦਾ ਤੇ 100 ਛਾਲ ਮਾਰ ਕੇ ਖੂਹ 'ਚੋਂ ਬਾਹਰ ਨਹੀਂ ਨਿਕਲ ਸਕਦਾ। ਨਹੀਂ ਨਿਕਲ ਸਕਦਾ। ਉਹ ਚੱਲ ਮੇਲੇ ਨੂੰ ਚਲੀ। ਬਿਸਮਿल्लाहिर रहमानिर रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ। ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ तमाम ਤਰ ਨੋਟੀਫਿਕੇਸ਼ਨਸ ਬਰ ਵਕਤ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ। ਤੇ ਨਾਲੇ ਸਾਹਿਬੋ, ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਅੱਲਾਹ ਵਾਲਿਓ, ਅੱਲਾਹ ਪਾਕ ਸੱਚੇ ਸਾਹਿਬ ਨੇ ਇਸ ਕੁर्राए अर्ज ਦੇ ਉੱਤੇ ਵਸਣ ਵਾਲੇ ਆਪਣੇ ਇਨਸਾਨਾਂ ਦੀ ਹਯਾਤੀ ਨੂੰ ਬਾ ਇੱਜ਼ਤ, ਖੁਸ਼ਗਵਾਰ ਤੇ ਸਿਹਤਮੰਦ ਤੇ ਆਸੂਦਾ ਹਾਲ ਬਣਾਉਣ ਦੇ ਵਾਸਤੇ ਬਹੁਤ ਸਾਰੇ ਜ਼ਰਾਏ ਤੇ ਬਹੁਤ ਸਾਰੇ ਅਸਬਾਬ ਤੇ ਬਹੁਤ ਸਾਰੇ ਵਸਾਇਲ ਵੀ ਆਪਣੇ ਬੰਦਿਆਂ ਨੂੰ ਅਨਾਇਤ ਕੀਤੇ ਹੋਏ ਨੇ। ਤੇ ਨਾਲ ਸਾਨੂੰ ਕੁਝ ਅੱਲਾਹ ਪਾਕ ਸੱਚੇ ਸਾਹਿਬ ਨੇ ਆਪਣੇ ਪਾਕ ਬਾਜ਼ ਬੰਦੇ, ਆਪਣੇ ਪੈਗੰਬਰਾਂ, ਆਪਣੇ ਰਸੂਲਾਂ, ਆਪਣੇ ਅੰਬੀਆ ਦੇ ਜ਼ਰੀਏ ਕੁਝ ਸਾਨੂੰ ਹਦਾਇਤ ਵੀ ਭਿਜਵਾਈਆਂ ਹੋਈਆਂ ਨੇ। ਸਾਹਿਬੋ, ਸਾਡੀ ਇੱਕ ਸੋਚ, ਕਿਉਂਕਿ ਅਸੀਂ ਮਾਦਾ ਪ੍ਰਸਤ ਲੋਕ ਹੁੰਦੇ ਆ, ਦੁਨੀਆ ਦੇ ਵਿੱਚ ਅਸੀਂ ਉਲਝੇ ਹੋਏ ਲੋਕ ਹੁੰਦੇ ਆ, ਦੁਨੀਆ ਦੇ ਨਾਲ ਸਾਡਾ ਪਿਆਰ ਹੁੰਦਾ ਹੈ। ਅਸੀਂ ਮਾਦਾ ਪ੍ਰਸਤ ਤੇ ਦੁਨੀਆਦਾਰ ਲੋਕ ਜਿਹੜੇ ਆ, ਸਾਡੀ ਸੋਚ ਦਾ ਅੰਦਾਜ਼ ਕੁਝ ਹੋਰ ਹੁੰਦਾ ਹੈ, ਸਾਡਾ ਸਾਹਿਬ ਸਾਨੂੰ ਕੁਝ ਹੋਰ ਆਖਦਾ ਹੈ, ਉਹਦੇ ਵੱਲੋਂ ਹੁਕਮ ਕੁਝ ਹੋਰ ਹੁੰਦਾ ਹੈ। ਮਿਸਾਲ ਦੇ ਤੌਰ ਤੇ ਅਸੀਂ ਪਿਆਰਿਓ ਇਸ ਕੁर्राए अर्जी ਦੇ ਉੱਤੇ ਸਿਹਤਮੰਦ ਜ਼ਿੰਦਗੀ ਗੁਜ਼ਾਰਨ ਦੇ ਵਾਸਤੇ ਬਹੁਤ ਸਾਰੇ ਤਰੀਕੇ ਅਪਣਾਉਂਦੇ ਆ। ਮਿਸਾਲ ਦੇ ਤੌਰ ਤੇ ਅਸੀਂ ਬੜੀ ਮੁਕੱਵੀ, ਮੁਲੱਜ਼ਜ਼, ਬੜੀ ਤਾਕਤਵਰ ਗ਼ਜ਼ਾ ਖਾਂਦੇ ਆ, ਬੜੇ ਅੱਛੇ ਸਾਫ਼ ਸੁਥਰੇ ਮਾਹੌਲ ਦੇ ਵਿੱਚ ਰਹਿਣਾ ਪਸੰਦ ਕਰਨੇ ਆ। ਅਸੀਂ ਆਖਦੇ ਆ, ਯਾਰ ਇਹ ਮਾਹੌਲ ਜਿਹੜਾ ਇਹਦੇ ਬੜੀ ਫਜ਼ਾਈ ਆਲੂਦਗੀ ਹੈ,
ਇਹਦੇ 'ਚ ਬਹੁਤ ਜ਼ਿਆਦਾ ਸਮੋਗ ਹੈ। ਇੱਥੇ ਯਾਰ ਅਸੀਂ ਨਹੀਂ ਰਹਿ ਸਕਦੇ। ਇੱਥੇ ਫਜ਼ਾ ਜਿਹੜੀ ਹੈ ਆਲੂਦਾ ਹੈ, ਸਾਹ ਸਹੀ ਨਹੀਂ ਆਉਂਦਾ, ਅਸੀਂ ਬਿਮਾਰ ਹੋ ਜਾਵਾਂਗੇ। ਇਸੇ ਤਰ੍ਹਾਂ ਅਸੀਂ ਪਾਣੀ ਪੀਣ ਤੋਂ ਪਹਿਲੇ ਉਹਦੇ ਟੈਸਟ ਕਰਾਉਂਦੇ ਆ, ਮਿਨਰਲ ਵਾਟਰ ਅਸੀਂ ਪੀਂਦੇ ਆ। ਪਿਆਰਿਓ, ਉਹ ਵੀ ਵੇਲਾ ਸੀ ਜਦੋਂ ਲੋਕ ਨਹਿਰਾਂ ਦੇ, ਦਰਿਆਵਾਂ ਦੇ ਪਾਣੀ ਪੀਂਦੇ ਸਨ। ਬਹਰਹਾਲ ਹੁਣ ਜਿਉਂ-ਜਿਉਂ ਸਾਨੂੰ ਅਕਲ ਆਉਂਦੀ ਗਈ, ਤਿਉਂ-ਤਿਉਂ ਅਸੀਂ ਆਪਣੇ ਆਪ ਨੂੰ ਬਹੁਤਾ ਸਿਹਤਮੰਦ ਰੱਖਣ ਦੇ ਵਾਸਤੇ ਤੇ ਜ਼ਿਆਦਾ ਲੰਮੀ ਉਮਰ ਜੀਣ ਦੇ ਵਾਸਤੇ ਅਸੀਂ ਪਿਆਰਿਓ ਬਹੁਤ ਸਾਰੇ ਤਰੀਕੇ ਇਸਤੇਮਾਲ ਕਰਨੇ ਆ। ਅਸਾਂ ਬਹੁਤ ਸਾਰੇ ਤਰੀਕੇ ਨਵੇਂ-ਨਵੇਂ ਘੜ ਲਏ ਹੋਏ ਨੇ, ਬਹੁਤ ਸਾਰੇ ਵਸਾਇਲ, ਬਹੁਤ ਸਾਰੇ ਅਸਬਾਬ ਅਸੀਂ ਇਸਤੇਮਾਲ 'ਚ ਲਿਆਉਂਦੇ ਆ। ਤਾਕਤਵਰ ਮੈਂ ਅਰਜ਼ ਕਰ ਰਿਹਾ ਸਾਂ, ਗਜ਼ਾਵਾਂ ਖਾਂਦੇ ਆ ਤਾਂ ਕਿ ਵਜੂਦ ਸਾਡਾ ਤਾਕਤਵਰ ਹੋ ਜਾਏ, ਸਾਡੀ ਸਿਹਤ ਕਾਇਮ ਹੋ ਜਾਏ। ਮੁਕੱਵਿਆਤ, ਰੋਗਨਿਆਤ, ਮੁਲਜ਼ਜ਼ਾਤ ਦਾ ਅਸੀਂ ਇਸਤੇਮਾਲ ਕਰਨੇ ਆ। ਲੇਕਿਨ ਸਾਹਿਬੋ, ਦੇਖ ਲਵੋ ਤੁਸੀਂ ਕਿ ਸਾਫ਼ ਮਿਨਰਲ ਵਾਟਰ ਪੀਣ ਨਾਲ, ਸਾਫ਼ ਸੁਥਰੀਆਂ ਫਜ਼ਾਵਾਂ ਤੇ ਆਬੋ ਹਵਾ ਤੇ ਮਾਹੌਲ ਦੇ ਵਿੱਚ ਰਹਿਣ ਦੇ ਬਾਵਜੂਦ, ਬੜੀ ਅੱਛੀ ਤਾਕਤਵਰ ਗਜ਼ਾ ਖਾਣ ਦੇ ਬਾਵਜੂਦ ਬਹੁਤੀਆਂ ਬਿਮਾਰੀਆਂ ਅਸੂਦਾ ਹਾਲ ਲੋਕਾਂ ਨੂੰ ਹੀ ਲੱਗੀਆਂ ਹੋਈਆਂ ਨੇ। ਤੁਸੀਂ ਆਪਣਾ ਆਲਾ ਦੁਆਲਾ ਵੇਖ ਲਓ, ਫਰੋਲ ਲਓ, ਪੜਚੋਲ ਕਰਕੇ ਵੇਖ ਲਓ। ਜਿਹੜੇ ਵਿਚਾਰੇ ਮਸਾਂ ਦਾਲ ਰੋਟੀ ਤੇ ਜਿਉਂਦੇ ਨੇ, ਉਹਨਾਂ ਨੂੰ ਫੇਰ ਵੀ ਉਹ ਬਿਮਾਰੀਆਂ ਨਹੀਂ। ਜਿਹੜੇ ਬਹੁਤ ਜ਼ਿਆਦਾ ਮੁਲਜ਼ਜ਼ ਖਾਣੇ ਇਸਤੇਮਾਲ ਕਰਦੇ ਨੇ ਪਿਆਰਿਓ, ਜੰਕ ਫੂਡ ਇਸਤੇਮਾਲ ਕਰਦੇ ਨੇ, ਰੈਡੀਮੇਡ ਤੇ ਪੈਕਡ ਚੀਜ਼ਾਂ ਖਾਂਦੇ ਪੀਂਦੇ ਨੇ, ਜੂਸ ਪੀਂਦੇ ਨੇ ਬੜੇ ਤਿਆਰ ਕਰਦਾ, ਇੰਪੋਰਟਡ। ਵੇਖ ਲਓ, ਸਾਰੇ ਕੈਂਸਰ, ਸਾਰੇ ਹੈਪਾਟਾਈਟਸ, ਦਿਲ ਦੀਆਂ ਇਮਰਾਜ਼, ਹਾਰਟ ਅਟੈਕਸ, ਐਂਜਾਈਨਾ, ਸਭ ਉਹਨਾਂ ਲੋਕਾਂ ਨੂੰ ਹੀ ਹੋ ਰਿਹਾ। ਬਹੁਤ ਘੱਟ ਸ਼ਰ੍ਹਾ ਉਹਨਾਂ ਲੋਕਾਂ ਦੀਆਂ ਜਿਹੜੇ ਵਿਚਾਰੇ ਵਾਜਬੀ ਗਜ਼ਾ ਖਾ ਕੇ, ਸਾਦਾ ਜੀ ਖੁਰਾਕ ਖਾ ਕੇ, ਮਸਾਂ 2 ਵੇਲੇ ਦੀ ਰੋਟੀ ਖਾ ਕੇ ਤੇ ਜਿਉਂਦੇ ਪਏ ਨੇ, ਉਹਨਾਂ ਦੀਆਂ ਫੇਰ ਉਮਰਾਂ ਲੰਮੀਆਂ। ਤੇ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਮਾਲੀ ਆਸੂਦਗੀ ਹੈ, ਧਨ ਬਹੁਤ ਹੈ, ਉਹ ਬੜਾ ਚੰਗਾ ਪਿਆ ਖਾਂਦੇ ਨੇ, ਲੇਕਿਨ ਉਹ ਉਸ ਤਰ੍ਹਾਂ ਸਿਹਤਮੰਦ ਜ਼ਿੰਦਗੀ ਨਹੀਂ ਗੁਜ਼ਾਰ ਰਹੇ, ਉਹਨਾਂ ਦੀ ਸ਼ਰ੍ਹਾ ਘੱਟ ਹੈ। ਹੁਣ ਸਾਹਿਬੋ, ਇੱਥੋਂ ਸਾਡੀ ਇਹ ਸੋਚ ਤੇ ਗਲਤ ਸਾਬਤ ਹੋ ਗਈ ਨਾ, ਵੀ ਸਿਹਤਮੰਦ ਰਹਿਣ ਦੇ ਵਾਸਤੇ ਬਹੁਤ ਅੱਛੀ ਗਜ਼ਾ, ਬਹੁਤ ਅੱਛਾ ਮਾਹੌਲ, ਬਹੁਤ ਅੱਛਾ ਪਾਣੀ, ਬਹੁਤ ਅੱਛਾ ਖਾਣਾ ਸਾਨੂੰ ਖਾਣਾ ਚਾਹੀਦਾ। ਇਹ ਸੋਚ ਸਾਡੀ ਇਸ ਵਾਸਤੇ ਵੀ ਸਹੀ ਨਹੀਂ ਕਿ ਚਲੋ ਸ਼ਹਿਰ ਦੇ ਲੋਕੀ ਤੇ ਮੁੱਲ ਲੈ ਕੇ ਮਿਨਰਲ ਵਾਟਰ ਪੀਂਦੇ ਨੇ। ਸਾਡੇ ਡਾਕਟਰਸ ਸਾਨੂੰ ਆਂਦੇ ਨੇ ਕਿ ਬਹੁਤ ਜ਼ਿਆਦਾ ਬਿਮਾਰੀਆਂ ਆਬੀ ਆਲੂਦਗੀ ਦੀ ਵਜ੍ਹਾ ਨਾਲ ਫੈਲ ਰਹੀਆਂ ਨੇ। ਤੇ ਜਾਓ ਜਾ ਕੇ ਹੁਣ ਵੀ ਆਪਣੇ ਸ਼ਹਿਰ ਤੋਂ ਬਾਹਰ ਨਿਕਲੋ, ਪਿੰਡ ਕਿਸੇ 'ਚ ਜਾ ਕੇ ਵੇਖ ਲਵੋ, ਕਿਆ ਸਾਰੇ ਪਿੰਡ ਦੇ ਲੋਕ ਸਾਡੇ ਜਿਹੜੇ ਭਰਾ ਨੇ, ਜਿਹੜੇ ਸਾਡੇ ਨਾਲ ਬਹੁਤੇ ਸਿਹਤਮੰਦ ਨੇ, ਸਾਡੇ ਨਾਲ ਬਹੁਤੇ ਤਾਕਤਵਰ ਨੇ, ਪਿੰਡਾਂ 'ਚ ਜ਼ਿਆਦਾ ਸਤਿਆ ਸਾਡੇ ਨਾਲੋਂ, ਤੁਸੀਂ ਜਾ ਕੇ ਵੇਖ ਲਵੋ, ਮਿਨਰਲ ਵਾਟਰ ਪੀਂਦੇ ਨੇ। ਉਹ ਤੇ ਹੁਣ ਵੀ ਹੱਥ ਵਾਲੇ ਨਲਕੇ ਦਾ ਪਾਣੀ ਪੀਂਦੇ ਨੇ, 30-40 ਫੁੱਟ ਬੋਰ ਕਰਕੇ, ਜਦੋਂ ਕਿ ਸ਼ਹਿਰ ਦੇ ਧਨਵਾਨ ਤੇ ਅਮੀਰ ਲੋਕ ਜਿਹੜੇ ਨੇ, ਉਹ ਫਖਰ ਨਾਲ ਆਖਦੇ ਨੇ ਅਸੀਂ 500 ਫੁੱਟ 600 ਫੁੱਟ ਬੋਰ ਕਰਵਾਇਆ ਹੈ ਜਨਾਬ, ਔਰ ਅਸੀਂ ਤੇ ਸਾਡੇ ਘਰ ਦਾ ਪਾਣੀ ਤੇ ਮਿਨਰਲ ਵਾਟਰ ਤੋਂ ਵੀ ਚੰਗਾ ਹੈ। ਤੇ ਬਿਮਾਰੀਆਂ ਬਹੁਤੀਆਂ ਉਹਨਾਂ ਦੇ ਘਰਾਂ 'ਚ ਹੀ ਨੇ। ਸਾਹਿਬੋ, ਅਸੀਂ ਵੇਖਦੇ ਹਾਂ ਜਾਨਵਰ, ਮਵੇਸ਼ੀ, ਅਸੀਂ ਪਿੰਡਾਂ ਦੇ ਪਿੱਛੋਂ ਰਹਿਣ ਵਾਲੇ ਆ, ਹੁਣ ਵੀ ਆਪਣੇ ਪਿੰਡ ਜਾਈਦਾ, ਰਾਹ 'ਚ ਅਸੀਂ ਵੇਖਦੇ ਹਾਂ ਗੰਦਿਆਂ ਛੱਪੜਾਂ ਦੇ ਵਿੱਚ ਗਾਵਾਂ ਤੇ ਮੱਝਾਂ ਨਹਾ ਵੀ ਰਹੀਆਂ ਹੁੰਦੀਆਂ ਨੇ ਤੇ ਉੱਥੇ ਪਾਣੀ ਪੀ ਰਹੀਆਂ ਹੁੰਦੀਆਂ। ਕਈ ਵਾਰੀ ਸਾਨੂੰ ਪਿੰਡ ਦੇ ਵਿੱਚ ਸਾਡੇ ਆਪਣੇ ਗੁੱਜਰਾਂ ਦੱਸਿਆ ਕਿ ਯਾਰ ਉਹ ਮੱਝ ਛੱਪੜ 'ਚ ਪਾਣੀ ਪੀਣ ਡਈ ਸੀ ਤੇ ਉਹਦੇ ਮੂੰਹ 'ਚ ਜੋਕ ਲੱਗ ਗਈ। ਉਹ ਇੱਕ ਛੋਟਾ ਜਿਹਾ ਜਾਨਵਰ ਹੁੰਦਾ ਜਿਹੜਾ ਖੂਨ ਚੂਸਦਾ ਹੈ ਜਾਨਵਰਾਂ ਦਾ। ਪੁਰਾਣੇ ਜ਼ਮਾਨੇ 'ਚ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਹੋ ਜਾਂਦਾ ਸੀ, ਉਹ ਖਵਾਤੀਨ, ਸਾਨੂੰ ਯਾਦ ਹੈ, ਮਾਈਆਂ ਵਡੇਰੀਆਂ, ਉਹ ਵੀ ਜੋਕਾਂ ਆਪਣੇ ਆਪ ਨੂੰ ਲਵਾਉਂਦੀਆਂ ਹੁੰਦੀਆਂ ਸਨ ਕਿ ਖੂਨ ਜ਼ਰਾ ਘਟੇ। ਖੂਨ ਦੇ ਪ੍ਰੈਸ਼ਰ ਨੂੰ ਘਟਾਉਣ ਦਾ ਇੱਕ ਤਰੀਕਾ ਇਹ ਹੁੰਦਾ ਸੀ ਵੀ ਜੋਕਾਂ ਆਪਣੇ ਪਿੰਡੇ ਨੂੰ ਲਾਉਣੀਆਂ। ਹਜਾਮਾਂ
ਕਰਾ ਕੇ ਵੀ ਖੂਨ ਕਢਵਾਇਆ ਜਾਂਦਾ ਸੀ, ਤੇ ਹੁਣ ਉਹਦਾ ਬਿਹਤਰੀਨ ਤਰੀਕਾ ਹੈ ਕਿ ਅਸੀਂ ਬਲੱਡ ਡੋਨੇਟ ਕਰੀਏ, ਜਿਹਨੂੰ ਖੂਨ ਦੀ ਜ਼ਰੂਰਤ ਹੈ ਉਹਨੂੰ ਦੇ ਦਈਏ, ਹੈ ਜੀ। ਬਹਰਹਾਲ ਮੈਂ ਕੰਪੈਰੀਜ਼ਨ ਇਹ ਕਰ ਰਿਹਾ ਸਾਂ, ਇੱਕ ਤਕਾਬਲੀ ਜਾਇਜ਼ਾ ਲੈ ਰਿਹਾ ਸਾਂ ਕਿ ਸ਼ਹਿਰ ਦੇ ਲੋਕੀ ਜਿਹੜੇ ਬਹੁਤੇ ਪੜ੍ਹੇ ਲਿਖੇ ਨੇ, ਜਿਹੜੇ ਆਪਣੇ ਆਪ ਨੂੰ ਸਿਹਤਮੰਦ ਰੱਖਣ ਦੇ ਵਾਸਤੇ ਬਹੁਤੇ ਸੈਂਸੀ ਤਜਰਬਾਤ ਕਰਦੇ ਨੇ, ਬਹੁਤੀਆਂ ਅੱਛੀਆਂ ਗਜ਼ਾਵਾਂ, ਬੜੀਆਂ ਸਾਫ਼ ਗਜ਼ਾਵਾਂ, ਬੜੀਆਂ ਪ੍ਰੋਸੈਸਡ ਫੂਡ ਵੀ ਖਾਂਦੇ ਨੇ, ਮੁਕੱਵਿਆਤ ਵੀ ਖਾਂਦੇ ਨੇ, ਉਹਨਾਂ ਨਾਲੋਂ ਹਾਲੀ ਵੀ ਪਿੰਡਾਂ ਦੇ ਲੋਕ ਜਿਹੜੇ ਸਾਦਾ ਜ਼ਿੰਦਗੀ, ਜਿਹੜੇ ਸਾਦਾ ਪਾਣੀ, ਕਿਸੇ ਵੇਲੇ ਨਹਿਰ ਦਾ ਪਾਣੀ ਵੀ ਪੀ ਲੈਂਦੇ ਨੇ, ਲੰਘਦੇ ਲੰਘਦੇ ਬਹੁਤੀ ਤਰੇ ਲੱਗੀ ਹੋਵੇ ਤੇ ਆਖਦੇ ਨੇ ਯਾਰ ਵਗਦਾ ਪਾਣੀ ਪਾਕ ਹੁੰਦਾ, ਤੇ ਫੜ ਕੇ 2-4 ਬੁੱਕਾਂ ਪੀ ਲਈਆਂ, ਉਹ ਮਾਸ਼ਾਅੱਲਾ ਹਾਲੀ ਵੀ ਸਿਹਤਮੰਦ। ਸਾਡੇ ਜਾਨਵਰ ਜਿਹੜੇ ਛੱਪੜਾਂ ਦਾ ਪਾਣੀ ਪੀਂਦੇ ਨੇ, ਗਟਰਾਂ ਦਾ ਪਾਣੀ ਪੀ ਲੈਂਦੇ ਨੇ ਸਾਡੇ ਜਾਨਵਰ, ਉਹ ਕਦੀ ਉਹਨਾਂ ਨੂੰ ਹੈਪਾਟਾਈਟਸ ਨਹੀਂ ਹੋਇਆ, ਉਹਨਾਂ ਨੂੰ ਕਦੀ ਅਟੈਕ ਨਹੀਂ ਹੋਇਆ। ਮੇਰਾ ਇਹ ਆਖਣ ਦਾ ਮਤਲਬ ਨਹੀਂ ਕਿ ਅਸੀਂ ਡਾਕਟਰਸ ਦੇ ਆਖੇ ਨਾਲ ਲੱਗੀਏ, ਜਾਂ ਜਿਹੜੇ ਸਾਫ਼ ਸੁਥਰੇ ਪਾਣੀ ਪੀਣ ਦਾ ਸਾਨੂੰ ਆਖਿਆ ਜਾਂਦਾ ਹੈ, ਸਾਫ਼ ਸੁਥਰੀ ਗਜ਼ਾ ਖਾਣ ਦਾ ਆਖਿਆ ਜਾਂਦਾ ਹੈ, ਜਾਂ ਤਾਕਤਵਰ ਗਜ਼ਾ ਦੀ ਸਾਨੂੰ ਤਾਕੀਦ ਕਰਦੇ ਨੇ ਸਾਡੇ ਉਤਬਾ, ਹੁਕਾਮਾ ਤੇ ਮੁਆਲਜੀਨ, ਅਸੀਂ ਉਹਨਾਂ ਦੇ ਆਖੇ ਨਾ ਲੱਗੀਏ। ਸਾਨੂੰ ਉਹਨਾਂ ਦੇ ਆਖੇ ਵੀ ਲੱਗਣਾ ਚਾਹੀਦਾ ਹੈ, ਲੇਕਿਨ ਸਾਨੂੰ ਇਹ ਵੀ ਖੋਜ ਕੱਢਣੀ ਚਾਹੀਦੀ ਹੈ, ਇਹ ਪੜਚੋਲ ਸਾਨੂੰ ਕਰਨੀ ਚਾਹੀਦੀ ਹੈ। ਯਾਰ ਜਿਵੇਂ ਡਾਕਟਰ ਆਖਦਾ ਅਸੀਂ ਉਂਝ ਵੀ ਕਰਨੇ ਆ, ਅੱਲਾ ਦਾ ਦਿੱਤਾ ਵੀ ਬੇਤਹਾਸ਼ਾ ਹੈ, ਬਦਾਮ ਵੀ ਖੁੱਲੇ ਖਾਈਦੇ ਨੇ, ਡਰਾਈ ਫਰੂਟ ਕੋਈ ਨਹੀਂ ਛੱਡਿਆ, ਇਸ ਦੇ ਬਾਵਜੂਦ ਸਾਨੂੰ ਕਿਉਂ ਸ਼ੂਗਰ ਹੁੰਦੀ ਹੈ, ਸਾਨੂੰ ਕਿਉਂ ਹਾਰਟ ਅਟੈਕ ਹੁੰਦੇ ਨੇ? ਜਿਹੜੇ ਅਸੁੱਧਾ ਹਾਲ ਲੋਕ ਨੇ, ਮੈਂ ਉਹਨਾਂ ਦੀ ਗੱਲ ਕਰ ਰਿਹਾ, ਉਹਨਾਂ ਨੂੰ ਇਹ ਵੀ ਤੇ ਸੋਚਣਾ ਚਾਹੀਦਾ ਨਾ। ਪਿਆਰਿਓ, ਅਸੀਂ ਹੁਣ ਤਖਲੀਕ ਅੱਲਾ ਪਾਕ ਦੀਆਂ, ਖਾਲਕ ਉਹ ਵੇ, ਸਾਡਾ ਸਾਨੇ ਅੱਲਾ ਪਾਕ ਹੈ, ਇਨਸਾਨ ਸਾਰੇ ਅੱਲਾ ਪਾਕ ਦੀਆਂ ਮਸਨੂਆਤ ਨੇ। ਜਿਹਨੇ ਜਿਹੜੀ ਸ਼ੈ ਬਣਾਈ ਹੁੰਦੀ ਹੈ ਨਾ ਜੀ, ਉਹਨੂੰ ਪਤਾ ਹੁੰਦਾ ਕਿ ਮੇਰੀ ਸ਼ੈ ਕਿਸ ਤਰ੍ਹਾਂ ਬਿਹਤਰੀਨ ਅੰਦਾਜ਼ ਦੇ ਵਿੱਚ ਚੱਲੇਗੀ। ਮਸਲਨ ਟੋਯੋਟਾ ਕੰਪਨੀ ਇੱਕ ਗੱਡੀ ਬਣਾਉਂਦੀ ਹੈ, ਉਹ ਨਾਲ ਇੱਕ ਸਾਨੂੰ ਬੁਕਲੈਟ ਭੇਜਦੇ ਨੇ ਕਿ ਇਹਨੂੰ ਇਸ ਤਰ੍ਹਾਂ ਮੇਨਟੇਨ, ਇਹਦੇ ਇੰਜਨ ਨੂੰ ਰੱਖਣਾ, ਇਹਦੀਆਂ ਬੈਟਰੀਆਂ ਨੂੰ ਇੰਜ ਕਰਨਾ, ਇਹਦਾ ਇਸ ਤਰ੍ਹਾਂ ਖਿਆਲ ਕਰਨਾ। ਹੁਣ ਸਾਡੇ ਅੱਲਾ ਪਾਕ ਨੇ, ਜਿਹੜੇ ਸਾਡੇ ਖਾਲਕ ਉਹ ਮਾਲਕ ਨੇ, ਜਿਨ੍ਹਾਂ ਦੀ ਅਸੀਂ ਤਖਲੀਕ ਆ, ਉਹਨਾਂ ਵੀ ਸਾਨੂੰ ਇੱਕ ਹਦਾਇਤ ਘੱਲੀ ਹੋਈ ਹੈ ਆਪਣੇ ਪਿਆਰੇ ਪੈਗੰਬਰ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ व ਆਲਿhi व ਅਸਹਾਬਿhi व ਅਜ਼ਵਾਜਿhi ਮੁਬਾਰਕ ਵਸੱਲਮ ਦੇ ਰਾਹੀਂ। ਤੇ ਉਹਨਾਂ ਕੀ ਫਰਮਾਇਆ? ਉਹਨਾਂ ਆਖਿਆ, ਅੱਲਾ ਪਾਕ ਦੇ ਉਹ ਬੰਦਿਓ, ਜੇ ਸਿਹਤਮੰਦ ਜ਼ਿੰਦਗੀ ਗੁਜ਼ਾਰਨੀ ਚਾਹੁੰਦੇ ਹੋ, ਜੇ ਲੰਮੀ ਉਮਰ ਤਾਈਂ ਜੀਣਾ ਚਾਹੁੰਦੇ ਹੋ, ਉਹ ਜੇ ਇੱਜ਼ਤ ਨਾਲ ਜੀਣਾ ਚਾਹੁੰਦੇ ਹੋ, ਜੇ ਆਸੂਦਾ ਹਾਲੀ ਦੇ ਨਾਲ ਤੇ ਜ਼ਿਹਨੀ ਤੇ ਰੂਹਾਨੀ ਦਿਲੀ ਸਕੂਨ ਦੇ ਨਾਲ ਜਿਉਣਾ ਚਾਹੁੰਦੇ ਹੋ, ਪਿਆਰਿਓ, ਇਹ ਬੜੀਆਂ ਵੱਡੀਆਂ ਜ਼ਰੂਰਤਾਂ ਜੇ। ਸਿਰਫ ਦੌਲਤ ਹੋਵੇ ਤੇ ਜ਼ਿਹਨੀ ਸਕੂਨ ਹੀ ਨਾ ਹੋਵੇ, ਡਿਪਰੈਸ਼ਨ, ਉਹਦਾ ਕੀ ਫਾਇਦਾ ਦੌਲਤ ਦਾ? ਹੁਣ ਪਿਆਰੇ ਨਬੀ ਪਾਕ ਵੇਖੋ 5-6 ਚੀਜ਼ਾਂ ਪੈ ਦੱਸਦੇ ਨੇ। ਸਿਹਤਮੰਦ ਜ਼ਿੰਦਗੀ ਦੇ ਨਾਲ ਵੀ ਜੇ ਜਿਉਣਾ ਚਾਹੁੰਦੇ ਹੋ, ਨੰਬਰ 2 ਇੱਜ਼ਤ ਨਾਲ ਜਿਉਣਾ ਚਾਹੁੰਦੇ ਹੋ, ਨੰਬਰ 3 ਲੰਮੀ ਉਮਰ ਜਿਉਣਾ ਚਾਹੁੰਦੇ ਹੋ, ਨੰਬਰ 4 ਦੀਨੀ ਦੁਨਿਆਵੀ ਕਾਮਯਾਬੀ ਹਾਸਲ ਕਰਨੀ ਚਾਹੁੰਦੇ ਹੋ, ਨੰਬਰ 5 ਜ਼ਿਹਨੀ ਤੇ ਦਿਲੀ ਤੇ ਕਲਬੀ ਸਕੂਨ ਦੇ ਨਾਲ ਹਯਾਤੀ ਬਿਤਾਣੀ ਚਾਹੁੰਦੇ ਹੋ, ਤੇ ਨੇਕੀਆਂ ਕਰੋ। ਪਿਆਰਿਓ, ਵੇਖੋ ਕਿੰਨੀ ਖੂਬਸੂਰਤ ਗੱਲ ਹੈ। ਬੁਰਾਈ ਤੋਂ ਬਚੋ ਤੇ ਨੇਕੀਆਂ ਕਰੋ। ਸਾਹਿਬੋ, ਇਹਦੇ ਬਾਰੇ ਚ ਜਦੀਦ ਤਰੀਨ ਤਿੱਬੀ ਔਰ ਮੈਡੀਕਲ ਰਿਸਰਚ ਕੀ ਹੈ, ਔਰ ਇਹਦੇ ਬਾਰੇ ਚ ਸਾਡੇ ਹੋਰ ਜਿਹੜੇ ਹਾਦੀ ਆਉਂਦੇ ਰਹੇ, ਇਨਸਾਨੀਅਤ ਦੇ ਰਾਹਬਰ ਆਉਂਦੇ ਰਹੇ, ਉਹਨਾਂ ਦਾ ਕੀ ਫਰਮਾਣਾ ਹੈ? ਜਦੀਦ ਮੁਆਲਜੀਨ ਜਿਹੜੇ ਰਿਸਰਚ ਕਰ ਰਹੇ ਨੇ, ਉਹ ਕੀ ਆਖਦੇ ਨੇ? ਇਹਦੇ ਬਾਰੇ ਕੱਲ ਗੱਲਬਾਤ ਕਰਾਂਗੇ। ਅੱਜ ਦੀ ਸਾਡੀ ਗੱਲਬਾਤ ਕਾਫੀ ਲੰਮੀ ਹੋ ਗਈ। ਹੁਣ ਤੁਹਾਡੇ ਅਖਾਨ ਲੈ ਕੇ ਤੇ ਬਾਬਾ ਜੀ ਦੇ ਪਿੰਡ ਵੀ ਜਾਣਾ ਹੈ। ਆਓ ਚੱਲੀਏ ਇਹਸਾਨ ਬਾਜਵਾ ਹੋਰਾਂ ਦੇ ਕੋਲੇ, ਉਹਨਾਂ ਦੇ ਪਿੰਡ ਗਖੜਵਾਲੀ। ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ओ चल मेले नू चली।
अस्सलाम वालेकुम जनाब बाजवा साहब। जी बिस्मिल्लाह डॉक्टर साहब, खैरी आओ जी, की हाल चाल है जनाब? खैरा ने? अल्लाह पाक दा एहसान जी, अल्लाह पाक दा करम, तुहाड़ियां दुआवां। मेरी सरकार सरगोधे तो साडे बड़े ही प्यारे वीर ने जी साडे बड़े पक्के वेखण वाले ने जी जी बड़े बड़े सोहने अखान भेजदे ने। जी 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 मोहसन इजाज कुरैशी जी 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 ਉਹਨਾਂ ਜਨਾਬ ਅੱਜ ਅਖਾਨ ਭੇਜਿਆ हम्म, ਵੀ ਜੋ ਜਾਲ ਵੇਖਦਾ हाँ जी ਉਹ ਮੱਛ ਹੀ ਨਹੀਂ ਵੇਖਦਾ। हाँ जी, ਵੇਖੋ ਨਾ ਇਹਦੇ ਚ ਇਹ ਮੱਤ ਦਿੱਤੀ ਗਈ ਹੈ ਕਿ ਜਾਲ ਜਿਹੜਾ ਸਮੁੰਦਰ ਦੇ ਵਿੱਚ ਪਾਇਆ ਹੁੰਦਾ ਹੈ, ਹਾਂ ਤੇ ਸਮੁੰਦਰ ਦੇ ਅੰਦਰ ਕਿੱਡੀਆਂ ਕਿੱਡੀਆਂ ਮਤਲਬ ਇਹ ਮਖਲੂਕਾਤ ਨੇ, ਹਾਂਜੀ, ਤੇ ਤੁਸੀਂ ਤੇ ਉਹ ਮੱਛੀਆਂ ਫੜਨ ਵਾਸਤੇ ਪਾਇਆ ਹੁੰਦਾ ਹੈ, ਹਾਂਜੀ ਹਾਂ ਲੇਕਿਨ ਉਹ ਤੇ ਖੋਰੇ ਕਿਹੜੀ ਕਿਹੜੀ ਚੀਜ਼ ਨੂੰ ਵੇਖਦਾ ਹੈ, ਹਾਂ ਹਾਂਜੀ, ਲੇਕਿਨ ਮਾਛੀ ਜਿਹੜਾ ਉਹ ਕੰਢੇ ਤੇ ਖਲੋਤਾ ਹੁੰਦਾ ਹੈ, ਉਹਨੂੰ ਤੇ ਸਿਰਫ ਹੁੰਦਾ ਵੀ ਮੈਨੂੰ ਮੱਛੀਆਂ ਆ ਜਾਣ। ਹਾਂ ਇਹਦੇ 'ਚ ਦੱਸਿਆ ਗਿਆ ਹੈ ਕਿ ਜਿਹੜਾ ਬੰਦਾ ਆਮ ਦੁਨੀਆ ਦੀ ਅੱਖ ਨਾਲ ਕਿਸੇ ਨੂੰ ਵੇਖਦਾ ਨਾ, ਉਹਨੂੰ ਦੁਨੀਆ ਦੀ ਸਮਝ ਨਹੀਂ ਆਉਂਦੀ, ਦੁਨੀਆ ਦੇ ਭੇਤਾਂ ਦੀ, ਇਸ ਦੁਨੀਆ ਦੀ ਸਰਜਣਾ ਦੀ ਭੇਤਾਂ ਦੀ ਸਮਝ ਨਹੀਂ ਆਉਂਦੀ। ਹਾਂ ਜਿਹੜਾ ਬੰਦਾ ਅੱਲਾ ਨਾਲ ਲੋ ਲਾ ਕੇ, ਜੀ ਹਾਂਜੀ, ਫਕੀਰੀ ਦੀ ਗੋਦੜੀ ਜਿਹੜੀ ਆ ਉਹ ਸੰਭਾਲ ਕੇ, ਤੇ ਜਦੋਂ ਉਹ ਆਪਣੇ ਹਿਸਾਬ ਨਾਲ ਦੁਨੀਆ ਨੂੰ ਵੇਖਦਾ ਤੇ ਫਿਰ ਉਹਨੂੰ ਦੁਨੀਆ ਦੀ ਅਸਲ ਹਕੀਕਤ ਨਜ਼ਰ ਆਉਂਦੀ ਹੈ, ਵਾਹ ਵਾਹ ਹਾਂਜੀ। ਤੇ ਆਮ ਜਿਹੜਾ ਬੰਦਾ ਮਤਲਬ ਉਹਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ। ਹਾਂ ਉਹ ਤੇ ਵੇਖੋ ਨਾ ਦੁਨੀਆ ਦੇ ਲਾਲਚ ਚ ਉਹਨੇ ਕੁੰਡੀ ਲਾ ਲਈ ਜਾਂ ਜਾਲ ਸੁੱਟ ਦਿੱਤਾ ਵੀ ਕੋਈ 4 ਟਿਚਰਾਂ ਮੱਛੀਆਂ ਆ ਜਾਣਗੀਆਂ, ਜੀ ਜੀ ਹਾਂਜੀ, ਲੇਕਿਨ ਜਿਹੜਾ ਜਾਲ ਹੈ ਉਹ ਵਿੱਚ ਪਿਆ ਹੁੰਦਾ ਹੈ, ਹਾਂ ਹਾਂਜੀ, ਸਮੁੰਦਰ ਦੇ। ਤੇ ਅਲਾਮਾ ਇਕਬਾਲ ਨੇ ਕਿਹਾ ਸੀ ਕਿ ਮਿਆ ਬਰ ਬਜ਼ਮ ਬੇਸਾਹਿਲ ਕੇ ਆਂਜਾ ਨਵਾਏ ਜ਼ਿੰਦਗਾਨੀ ਨਰਮ ਖੇਜ਼ ਅਸਤੇ, ਵਾਹ ਕਿ ਸਾਹਿਲ ਦੇ ਉੱਤੇ ਬਜ਼ਮ ਲਾ ਕੇ, ਮਜਲਿਸ ਲਾ ਕੇ ਨਾ ਬਹਿਰੋ, ਇੱਥੇ ਤੇ ਜ਼ਿੰਦਗੀ ਦੀ ਜਿਹੜੀ ਨਵਾ ਹੈ, ਜ਼ਿੰਦਗੀ ਦੀ ਆਵਾਜ਼ ਹੈ, ਜ਼ਿੰਦਗੀ ਦਾ ਰੰਗ ਰੂਪ ਬੜਾ ਨਰਮ ਜਿਹਾ ਹੈ, ਹਾਂਜੀ, ਥੱਲੇ ਠੰਡੀ ਠੰਡੀ ਰੇਤ ਤੇ ਬੇਦਰਿਆ ਗਲਤ ਬਾਬਾ ਮੌਜਿਸ਼ ਦਰਵੇਜ਼, ਵਾਹ ਕਿ ਦਰਿਆ 'ਚ ਛਾਲ ਮਾਰ ਦੇ ਤੇ ਮੌਜਾਂ ਦੇ ਨਾਲ ਲੜਾਈ ਕਰ, ਹਾਂ ਹਾਂਜੀ, ਹਯਾਤੇ ਜਾਵਦਾ ਅੰਦਰ ਸਤੇਜ ਅਸਤੇ, ਹਾਂ ਤੇ ਸਦਾ ਰਹਿਣੀ ਜ਼ਿੰਦਗੀ ਜਿਹੜੀ ਹੈ ਉਹ ਜੱਦੋ ਜਹਿਦ ਨਾਲ ਤੇ ਲੜਾਈ ਲੜਿਆ, ਹਾਂ ਹਾਂਜੀ, ਹੀ ਲੱਭ ਸਕਦੀ ਹੈ। ਵਾਹ ਔਰ ਉਹ ਲੜਾਈ ਕਿਹੜੀ ਹੈ? ਜਿਹੜੀ ਕੁਫਰ ਦੇ ਖਿਲਾਫ ਲੜਾਈ ਹੈ, ਮਤਲਬ ਇਹ ਕਿ ਜਹਾਲਤ ਦੇ ਖਿਲਾਫ ਲੜਾਈ ਹੈ, ਹਾਂਜੀ, ਔਰ ਉਹ ਅੱਲਾ ਦੇ ਭੇਤਾਂ ਦੇ ਗੁੱਝੇ ਭੇਤਾਂ ਦਾ ਨੂੰ ਸਮਝਣ ਵਾਲੀ ਜਿਹੜੀ ਜੋਧ ਹੈ, ਜਿਹੜੀ ਹਿੰਮਤ ਹੈ, ਜਿਹੜੀ ਜੱਦੋ-ਜਹਿਦ ਹੈ, ਉਹਦਾ ਨਾਂ ਉਹਨਾਂ ਨੇ ਕਿਹਾ ਕਿ ਤੁਸੀਂ ਉਹਦੇ ਵਿੱਚ ਦਰਿਆ 'ਚ ਕੁੱਦ ਪਓ ਤੇ ਮੌਜਾਂ ਦੇ ਨਾਲ, ਹਾਂਜੀ, ਭੇੜ ਕਰ, ਹਾਂਜੀ, ਤੇ ਤੈਨੂੰ ਸਦਾ ਰਹਿਣੀ ਹਯਾਤੀ ਫੇਰ ਲੱਭੇਗੀ। ਲਓ ਜੀ ਪਿਆਰਿਓ, ਅਖਾਨ ਭੇਜਿਆ ਸੀ ਮੋਹਸਨ ਇਜਾਜ਼ ਕੁਰੈਸ਼ੀ ਸਾਹਿਬ ਹੋਰਾਂ ਵੀ ਜੋ ਜਾਲ ਵੇਖਦਾ ਉਹ ਮੱਛ ਹੀ ਨਹੀਂ ਵੇਖਦਾ। ਵੇਖੋ ਨਾ ਕਿੱਡੀ ਸੋਹਣੀ ਬਾਜਵਾ ਸਾਹਿਬ ਨੇ ਇਹਦੀ ਵੰਡ ਕੀਤੀ ਵੀ ਮੱਛੀ ਮੁਛੇਰਾ ਜਿਹਨੂੰ ਅਸੀਂ ਆਖਦੇ ਆ, ਮੱਛੀਆਂ ਫੜਨ ਵਾਲਾ, ਉਹਨੂੰ ਮੱਛੀ ਸਾਡੀ ਮਾਂ ਬੋਲੀ ਪੰਜਾਬੀ ਚ ਆਖਦੇ ਨੇ। ਸਾਹਿਬੋ ਉਹ ਤੇ ਦੰਦੇ ਤੇ ਖਲੋਤਾ ਹੁੰਦਾ ਨਾ, ਦਰਿਆ ਦੇ ਜਾਂ ਨਹਿਰ ਦੇ ਜਾਂ ਸਮੁੰਦਰ ਦੇ ਕਿਨਾਰੇ ਤੇ ਕੰਢੇ ਤੇ ਖਲੋ ਕੇ ਜਾਲ ਉਹ ਪਾਣੀ ਦੇ ਵਿੱਚ ਸੁੱਟ ਦਿੰਦਾ। ਹੁਣ ਜਾਲ ਕਾਫੀ ਇਲਾਕੇ ਦੇ ਵਿੱਚ ਜਾ ਕੇ ਫੈਲ ਜਾਂਦਾ, ਜਿੱਡਾ ਵੱਡਾ ਜਾਲ ਹੁੰਦਾ ਉਹਨਾਂ ਜ਼ਿਆਦਾ ਇਲਾਕਾ ਉਹ ਕਵਰ ਕਰਦਾ। ਹੁਣ ਉਹ ਤੇ ਥੱਲੇ ਪਾਣੀ ਦੇ ਅੰਦਰ ਗਿਆ ਹੁੰਦਾ ਜ਼ੇਰੇ ਆਬ, ਉਹ ਵਿੱਚ ਜੋ ਵੇਖਦਾ ਪਾਣੀ ਦੇ ਵਿੱਚ ਥੱਲੇ ਕੀ ਹੈ, ਉਹ ਬਾਹਰ ਖਲੋਤਾ ਆਇਆ ਮਾਛੀ ਜਿਹੜਾ ਉਹਨੂੰ ਤੇ ਨਹੀਂ ਨਾ ਨਜ਼ਰ ਆ ਰਿਹਾ ਹੁੰਦਾ। ਦੂਸਰੇ ਲਫ਼ਜ਼ਾਂ ਦੇ ਵਿੱਚ ਇਸ ਅਖਾਨ ਵਿੱਚ ਦੱਸਿਆ ਗਿਆ ਹੈ ਵੀ ਕਿਸੇ ਵੀ ਮਾਮਲੇ ਦੀ ਖੋਜ, ਉਹਦੀ ਪਰਖ, ਉਹਦੀ ਪੜਤਾਲ ਕਰਨ ਦੇ ਵਾਸਤੇ ਬੜੀ ਅਮੀਕ ਨਜ਼ਰੀ ਦੀ ਜ਼ਰੂਰਤ ਹੁੰਦੀ ਹੈ। ਉਹਦੇ ਵਿੱਚ ਥੱਲੇ ਉਸ ਗੱਲ ਦੀ ਤਹਿ ਤੱਕ ਅਪੜਨਾ ਪੈਂਦਾ। ਵੇਖੋ ਨਾ, ਇੱਕ ਬੰਦਾ ਹੈ ਉਹ ਕਿਸੇ ਹਾਦਸੇ ਦਾ, ਕਿਸੇ ਸਾਨਹੇ ਦਾ, ਕਿਸੇ ਵਾਕਏ ਦਾ ਐਨੀ ਸ਼ਾਹਿਦ ਹੈ, ਉਹ ਉੱਤੇ ਖਲੋ ਕੇ ਉਹਦੇ ਸਾਹਮਣੇ ਸਾਰਾ ਵਾਕਿਆ ਹੋਇਆ ਵਾਪਰਿਆ, ਉਹਨੇ ਆ ਕੇ ਸਾਨੂੰ ਸੁਣਾਈ। ਅਸੀਂ ਹੁਣ ਐਨੀ ਸ਼ਾਹਿਦ ਨਹੀਂ, ਅਸੀਂ ਸਾਮਈਨ ਆ, ਸੁਣਨ ਵਾਲੇ ਆ। ਅਸੀਂ ਅੱਗੋਂ ਜਿਵੇਂ ਗੱਲ ਬਿਆਨ ਕਰਾਂਗੇ ਨਾ ਜੀ, ਤੇ ਉਹ ਉਸ ਤਰ੍ਹਾਂ ਦੀ ਨਹੀਂ ਅਸੀਂ ਬਿਆਨ ਕਰ ਸਕਦੇ ਜਿਸ ਤਰ੍ਹਾਂ ਦੀ ਐਨੀ ਸ਼ਾਹਿਦ ਬਿਆਨ ਕਰੇਗਾ। ਉਹ ਤੇ ਉੱਤੇ ਖਲੋਤਾ ਹੁੰਦਾ ਮੌਕੇ ਤੇ। ਇਸ ਅਖਾਨ 'ਚ ਪਿਆਰਿਓ ਐਨੀ ਸ਼ਾਹਿਦ ਜਿਹੜਾ ਨਾ ਜੀ, ਉਹ ਜਾਲ ਹੈ, ਜਿਹੜਾ ਥੱਲੇ ਜਾ ਕੇ ਅੱਖੀਂ ਵੇਖਦਾ ਕਿ ਜ਼ੇਰੇ ਆਬ ਕਿਹੜੀ ਕਿਹੜੀ ਮਖਲੂਕ ਹੈ ਤੇ ਕਿਹੜੀ ਕਿਹੜੀ ਦੁਨੀਆ ਪਈ ਵਸਦੀ ਹੈ, ਤੇ ਬਾਹਰ ਖਲੋਤੇ ਮਾਛੀ ਨੂੰ ਓਡਾ ਪਤਾ ਨਹੀਂ ਹੁੰਦਾ। ਬਾਜਵਾ ਸਾਹਿਬ ਫਰਮਾਇਆ
ਕਿ ਇਲਮ ਦਾ ਨੂਰ ਇੱਕ ਅਜਿਹਾ ਨੂਰ ਹੈ ਜਿਹਨੂੰ ਹਾਸਲ ਕਰਨ ਤੋਂ ਬਾਅਦ ਦੇਖੋ ਨਾ ਕੈਸੇ ਕੈਸੇ ਇਨਕਸ਼ਾਫਾਤ ਸਾਡੇ ਸਾਹਮਣੇ ਆਉਂਦੇ ਨੇ। ਬਹਿਰੀ ਹਯਾਤ ਹੀ ਇੱਕ ਬਹੁਤ ਵੱਡਾ ਮੌਜੂ ਹੈ, ਆਬੀ ਹਯਾਤ। ਪਾਣੀ ਦੇ ਥੱਲੇ, ਸਮੁੰਦਰਾਂ ਦੇ ਥੱਲੇ ਪਿਆਰਿਓ ਨਾ ਸਿਰਫ ਹੀਰੇ ਜਵਾਹਰਾਤ ਮਾਨਕ ਮੋਤੀ, ਇਸ ਤੋਂ ਇਲਾਵਾ ਏਡੇ ਏਡੇ ਖੂਬਸੂਰਤ ਪੌਦੇ ਨੇ, ਐਸੇ ਐਸੇ ਨਾਯਾਬ ਪੱਥਰ ਨੇ ਕੀਮਤੀ, ਔਰ ਮਖਲੂਕਾਤ ਜਾਨਦਾਰ ਮਛਲੀਆਂ ਤੇ ਦੀਗਰ, ਉਹਨਾਂ ਦੀ ਤੇ ਹੱਦ ਹੀ ਕੋਈ ਨਹੀਂ ਨਾ। ਇਹ ਸਾਰੀਆਂ ਇਲਮ ਦਾ ਜਾਲ ਪਾਣੀ 'ਚ ਪਾ ਕੇ ਤੇ ਫਿਰ ਬਾਹਰ ਖਲੋਤੇ ਆਲਮਾਂ ਨੇ ਇਹ ਸਾਰੀਆਂ ਗੱਲਾਂ ਕੱਢੀਆਂ ਨੇ, ਡਿਸਕਵਰ ਕੀਤੀਆਂ ਨੇ ਔਰ ਉਹਨਾਂ ਤੇ ਮੁਨਕਸ਼ਿਫ ਹੋਈਆਂ। ਗੱਲ ਮੁੱਕਦੀ ਇਹ ਵੇ ਭਈ ਜਿੰਨੀ ਦੇਰ ਇਲਮ ਹਾਸਲ ਕਰਕੇ ਕਿਸੇ ਵੀ ਮਾਮਲੇ ਦੀ ਤਹਿਕੀਕ ਨਹੀਂ ਅਸੀਂ ਕਰਦੇ ਔਰ ਉਹਦੀ ਤਹਿ ਦੇ ਵਿੱਚ ਨਹੀਂ ਉਤਰਦੇ, ਉਨੀ ਦੇਰ ਤੱਕ ਸਾਨੂੰ ਉਹਦੇ ਅਸਲ ਬਾਰੇ ਜਾਣਕਾਰੀ ਨਹੀਂ ਮਿਲਦੀ। ਬਾਜਵਾ ਸਾਹਿਬ ਇੱਕ ਸਾਡੇ ਬੜੇ ਪਿਆਰੇ ਵੀਰ ਨੇ, ਸਾਡੇ ਬਜ਼ੁਰਗ ਹਾਜੀ ਅਹਿਸਾਨੁੱਲਾ ਉਹਨਾਂ ਦਾ ਨਾਂ ਹੈ ਜੀ, ਤੇ ਉਹ ਜਨਾਬ ਗੁਰੂ ਚੱਕ ਪਿੰਡ ਤਹਿਸੀਲ ਪਸਰੂਰ ਵਿੱਚ ਹਾਜੀ ਅਹਿਸਾਨੁੱਲਾ ਤੇ ਹਾਜੀ ਅਸਮਤੁੱਲਾ, ਉਹ ਸਾਡੇ ਬੜੇ ਪੱਕੇ ਵੇਖਣ ਵਾਲੇ ਨੇ। ਉਹਨਾਂ ਜਨਾਬ ਇਹ ਸਾਨੂੰ ਸਵਾਲ ਇੱਕ ਤੇ ਭੇਜਿਆ ਵੀ ਬਾਜਵਾ ਸਾਹਿਬ ਨੂੰ ਪੁੱਛ ਕੇ ਦੱਸੋ ਕਿ ਮਸ ਫੁੱਟ ਦਾ ਕੀ ਮਤਲਬ ਹੁੰਦਾ ਹੈ ਤੇ ਕਰੜ ਝੋਟ ਦਾ ਕੀ ਮਤਲਬ ਹੁੰਦਾ ਹੈ। ਹਾਂਜੀ, ਮਸ ਫੁੱਟ ਜਾਂ ਮਿਸ ਬਿੰਨਾ ਜਾਂ ਮਸ ਬਿੰਨਾ ਜੀ ਵਾਰਿਸ ਸ਼ਾਹ ਨੇ ਲਿਖਿਆ ਸੀ, ਉਹ ਚੂੰਡੀਆਂ ਨਾਲ ਉਹ ਮਸ ਬਿੰਨਾ ਹਾਂ ਜੀ ਦੋਹਾਂ ਦਾ ਦੋਹਾਂ ਨੇ ਲਿਆ ਸੀ ਨਹੀਂ, ਤੇ ਜਦੋਂ ਵੱਜੀ ਥਾਪੀ ਨਾ ਕੁਝ ਰਿਹਾ ਬਾਕੀ, ਕੰਮ ਉਸ ਦਾ ਭਲਾ ਹੋ ਗਿਆ ਸੀ। ਅੱਛਾ, ਜਿਹੜੀ ਅਲੂਮ ਉਮਰ ਹੈ ਨਾ, ਜਦੋਂ ਦਾੜੀ ਫੁੱਟਦੀ ਏ ਤੇ ਮੁੱਛਾਂ ਵੀ ਲੂਆਂ ਦੀ ਸ਼ਕਲ 'ਚ ਉਗਣ ਲੱਗਦੀਆਂ ਨੇ, ਹਾਂਜੀ, ਤੇ ਬੰਦਾ ਜਿਹੜਾ ਉਹ ਮਤਲਬ 16ਵੇਂ ਸਾਲ ਚੱਪੜਦਾ ਹੈ, ਉਹਨੂੰ ਆਂਦੇ ਨੇ ਮੱਸ ਫੁੱਟ, ਜਦੋਂ ਉਹਦੇ ਤੇ ਚਿਹਰੇ ਦੇ ਉੱਤੇ ਦਾੜੀ ਥੋੜੀ ਥੋੜੀ ਉਗਣ ਲੱਗ ਪੈਂਦੀ। ਅੱਛਾ, ਤੇ ਘਰੜ ਝੋਟ ਜਿਹੜਾ ਨਾ ਜੀ, ਇਹ ਤਕਰੀਬਨ ਜਿਹੜਾ 40-45 ਤੋਂ ਉੱਤੇ ਜਦੋਂ ਅੱਪੜਦਾ ਨਾ ਜੀ ਜੀ, ਹਾਂਜੀ, ਤੇ ਉਹ ਤੁਸੀਂ ਸਮਝ ਲਓ ਕਿ ਉਹਦੀ ਉਮਰ ਪੱਕਾ ਪੀੜਾ ਹੋ ਜਾਂਦਾ ਹੈ, ਉਹਦਾ ਸ਼ਊਰ ਵੀ ਪੂਰਾ ਬਾਲਗ ਹੋ ਜਾਂਦਾ ਹੈ। ਠੀਕ, ਕਿਉਂਕਿ ਵੇਖੋ ਨਾ, ਤੁਸੀਂ ਸੁਣਿਆ ਹੋਣਾ ਕਿ ਅੰਬੀਆ ਅਲੈਹਿਸਲਾਮ ਜਿਹੜੇ ਨੇ, ਉਹਨਾਂ ਨੂੰ 40 ਸਾਲ ਦੀ ਉਮਰ ਤੋਂ ਬਾਅਦ ਜਾ ਕੇ 40 ਸਾਲ ਤੇ ਉਹਨਾਂ ਨੂੰ ਨਬੂਵਤ ਦਾਨ ਕੀਤੀ ਗਈ। ਜੀ ਇਸ ਤਰ੍ਹਾਂ, ਕਿਉਂਕਿ 40 ਸਾਲ ਦੀ ਉਮਰ ਤੱਕ ਮਾਂ ਦੇ ਦੁੱਧ ਦਾ ਅਸਰ ਰਹਿੰਦਾ ਹੈ। ਠੀਕ, ਔਰ ਮਾਂ ਦੇ ਦੁੱਧ ਦਾ ਅਸਰ ਦਾ ਮਤਲਬ ਇਹ ਵੇ ਕਿ ਕਮਲਪੁਣਾ ਥੋੜਾ ਜਿਹਾ ਕੋਈ ਨਾ ਕੋਈ ਉਹਦੇ ਸਰੀਰ 'ਚ ਰਹਿੰਦਾ ਹੈ। 40 ਸਾਲ ਦੀ ਉਮਰ ਤੋਂ ਬਾਅਦ ਜਦੋਂ ਮਾਂ ਦੇ ਦੁੱਧ ਦਾ ਅਸਰ ਮੁੱਕ ਜਾਂਦਾ ਤੇ ਤੁਹਾਂ ਵੇਖਿਆ ਨਾ, ਸਰੀਰ ਦੇ ਵਿੱਚ ਵੀ ਐਵੇਂ ਹੀ ਫਿਰ ਉਹ ਹੌਲੀ ਹੌਲੀ ਵਡੇਰੀ ਉਮਰੇ ਪਈ, ਕੋਈ ਲੱਤ ਪਈ ਕਦੀ ਥੱਕਦੀ ਏ, ਕਦੀ ਮੋਢਾ ਪਿਆ ਥੱਕਦਾ, ਉਹ ਜ਼ੋਰ ਅੰਨਾ ਜਿਹੜਾ ਨਿੱਕੇ ਹੁੰਦਿਆਂ ਵਾਲਾ ਮੁੱਕ ਜਾਂਦਾ ਤੇ ਉਹਨੂੰ ਫਿਰ ਜਦੋਂ ਉਹ ਮੁੱਕ ਜਾਂਦਾ ਨਾ, ਤੇ ਉਹ ਸਰਸੇ ਨੂੰ ਫਿਰ ਕਰੜ ਝੋਟ ਆਂਦੇ ਨੇ। ਠੀਕ ਠੀਕ, ਕਰੜ ਝੋਟ ਵੀ ਆਂਦੇ ਨੇ, ਕੋਈ ਘੇ ਨਾਲ ਗਰੜ ਝੋਟ ਆਖ ਛੱਡਦੇ ਨੇ। ਹਾਂਜੀ, ਲੋ ਜੀ ਪਿਆਰੇ ਹਾਜੀ ਸਾਹਿਬ, ਤੁਸੀਂ ਸੁਣ ਲਿਆ ਬਾਜਵਾ ਸਾਹਿਬ ਪੈ ਫਰਮਾਉਂਦੇ ਨੇ ਵੀ ਜਦੋਂ ਲੂੰ ਫੁੱਟਦੇ ਨੇ, ਬੱਚਾ ਸਾਡਾ 15 16 17 ਸਾਲਾਂ ਦੀ ਏਜ ਵਿੱਚ ਜਾਂਦਾ ਹੈ, ਤੇ ਨੌਜਵਾਨ ਮੁੰਡਾ ਜਿਹੜਾ ਨਾ ਜੀ ਜਵਾਨੀ ਚੜ੍ਹਦਾ, ਉਸ ਬੱਚੇ ਦੇ ਜਵਾਨ ਹੋਣ ਦੀ ਅਲਾਮਤ ਜਿਹੜੀਆਂ ਹੁੰਦੀਆਂ ਨੇ, ਦੀਗਰ ਅਲਾਮਤ, ਉਹਨਾਂ ਦੇ ਵਿੱਚ ਇੱਕ ਇਹ ਵੀ ਅਲਾਮਤ ਹੈ ਕਿ ਮੁੱਛਾਂ ਦਾੜੀ ਦੇ ਵਾਲ ਫੁੱਟ ਪੈਂਦੇ ਨੇ। ਮਿਸ ਭਿੰਨਾ ਇਹ ਉਸ ਬੱਚੇ ਨੂੰ ਆਖਿਆ ਜਾਂਦਾ ਹੈ, ਜਾਂ ਜਿਵੇਂ ਤੁਸੀਂ ਆਪਣਾ ਲਫ਼ਜ਼ ਇਸਤੇਮਾਲ ਕੀਤਾ ਮਸ ਫੁੱਟ, ਯਾਨੀ ਮਸਾਂ ਫੁੱਟਣ ਲੱਗ ਪਈਆਂ ਨੇ, ਲੂੰ ਵਾਲ ਉਹਦੇ ਦਾੜੀ ਦੇ ਤੇ ਮੁੱਛਾਂ ਦੇ ਨਿਕਲਣ ਲੱਗ ਪਏ ਨੇ। ਦੂਸਰਾ ਲਫ਼ਜ਼ ਜਿਹੜਾ ਤੁਸੀਂ ਪੁੱਛਿਆ ਪੰਜਾਬੀ ਦਾ ਕਰੜ ਝੋਟ, ਜਾਂ ਬਾਜਵਾ ਸਾਹਿਬ ਫਰਮਾਇਆ ਕਿ ਗਾਫ ਨਾਲ ਵੀ ਗਰੜ ਝੋਟ ਵੀ ਆਖਦੇ ਨੇ, ਉਹ ਅਜਿਹੇ ਬੰਦੇ ਨੂੰ ਆਖਦੇ ਨੇ ਜਿਹੜਾ 50-60 ਸਾਲ ਦੇ ਪੇਟੇ 'ਚ ਅੱਪੜ ਜਾਏ, 50-60 ਵਰਿਆਂ ਦਾ ਹੋ ਜਾਏ, ਯਾਨੀ ਪੁਖਤਾ ਕਾਰ ਹੋ ਜਾਵੇ, ਉਹਦੀ ਸੋਚ 'ਚ, ਉਹਦੇ ਕੰਮ ਕਾਜ 'ਚ, ਉਹਦੇ ਅੰਦਾਜ਼ 'ਚ, ਗੁਫ਼ਤਗੂ ਦੇ ਵਿੱਚ ਪੁਖਤਗੀ ਆ ਜਾਵੇ, ਸਿਆਣਪ ਆ ਜਾਵੇ, ਉਹਨੂੰ ਆਖਿਆ ਜਾਂਦਾ ਹੈ ਵੀ ਇਹਨੇ ਜ਼ਮਾਨੇ ਦੇ ਸਰਦੋ ਗਰਮ ਚੱਖੇ ਨੇ, ਸਿਆਣਾ, ਜ਼ਿੰਦਗੀ ਦੇ ਕਾਫੀ ਤਜਰਬਾਤ ਇਹਨੇ ਹਾਸਲ ਕੀਤੇ ਹੋਏ ਨੇ। ਇਹ ਹੁਣ ਬੰਦਾ ਭਾਜੀ ਇਸ ਵੇਲੇ ਗਰੜ ਝੋਟੇ ਯਾਨੀ ਪੁਖਤਾ ਹੈ। ਬਾਜਵਾ ਸਾਹਿਬ ਜ਼ਾਹਿਦ ਕੁਰੈਸ਼ੀ ਜੀ ਵਾਸ਼ਿੰਗਟਨ ਤੋਂ, ਅਮਰੀਕਾ ਤੋਂ ਸਾਡੇ ਬੜੇ ਪਿਆਰੇ ਦੋਸਤ ਨੇ, ਸਾਡੇ ਪੱਕੇ ਵੇਖਣ ਵਾਲੇ ਨੇ, ਉਹਨਾਂ ਜਨਾਬ ਬੜਾ ਪਿਆਰਾ ਅਖਾਣ ਭਿਜਵਾਇਆ ਭਈ ਉਹ ਲੋੜੇ ਨੱਥ ਕਢਾਣ ਨੂੰ ਤੇ ਉਹ ਲੋੜੇ ਨੱਕ ਵਢਾਣ ਨੂੰ।
ਹਾਂਜੀ ਇਹ ਨਾ ਜੀ ਉਹਨਾਂ ਦੇ ਬਾਰੇ ਚ ਅਖਾਣ ਹੈ ਕਿ ਜਿਹੜੀਆਂ ਬੀਬੀਆਂ ਜਿਹੜੀਆਂ ਨੇ ਨਾ ਉਹ ਆਪਣੇ ਖਾਮੰਦ ਜਿਹੜਾ ਨਾ ਉਹਦੇ ਉੱਤੇ ਖਾਮੰਦ ਨੂੰ ਉਹਨਾਂ ਦੇ ਪੂਰਾ ਵਸਾਹ ਨਹੀਂ ਹੁੰਦਾ ਹਾਂ ਹਾਂਜੀ ਔਰ ਉਹ ਮਤਲਬ ਇਹ ਵੇ ਕਿ ਨੱਥ ਕਢਾਉਣ ਦਾ ਚੱਕਰ ਇਹ ਵੇ ਵੀ ਮੈਂ ਨਵੀਂ ਨੱਥ ਪਾਵਾਂਗੀ ਤੇ ਲੋਕਾਂ ਨੂੰ ਵਿਖਾਵਾਂਗੀ ਹਾਂ ਕਿ ਲੋਕਾਂ ਦੇ ਦਿਲ ਪਰਚਾਉਣ ਵਾਸਤੇ ਜਿਹੜੀਆਂ ਬੀਬੀਆਂ ਇਹੋ ਜਿਹੀਆਂ ਹਰਕਤਾਂ ਕਰਨ ਵਾਸਤੇ ਟੁਰੀਆਂ ਫਿਰਦੀਆਂ ਨੇ ਜੀ ਜੀ ਹਾਲਾਂ ਉਹਨਾਂ ਦੇ ਖਾਮਨ ਦਾ ਉਹਨਾਂ ਦੇ ਬਾਰੇ 'ਚ ਇਹ ਵਿਚਾਰ ਹੁੰਦਾ ਵੀ ਇਹਦਾ ਮੈਂ ਨੱਕ ਵੱਢ ਛਣਾ ਤਾਂ ਕਿ ਕਿਸੇ ਵੱਲ ਕੋਈ ਜਾਏ ਹੀ ਨਾ ਹਾਂ ਤੇ ਨਾ ਇਹਨੂੰ ਕੋਈ ਚੰਗਾ ਜਾਣੇ ਹਾਂ ਜੋ ਜ਼ਾਹਰੇ ਨੱਕ ਵੱਢਿਆ ਜਿਹਦਾ ਹੁੰਦਾ ਹੈ ਉਹਨੂੰ ਕਿਹਨੇ ਚੰਗਾ ਜਾਣਨਾ ਹੈ ਉਹ ਤੇ ਇੱਕ ਪੱਕਾ ਤੁਸੀਂ ਸਰਟੀਫਿਕੇਟ ਮਿਲ ਗਿਆ ਵੀ ਇਹ ਬਦਕਾਰ ਹੈ ਹਾਂ ਬਦੀਖੋਰ ਹੈ ਹਾਂ ਤੇ ਇਸ ਵਾਸਤੇ ਇਹਦੇ 'ਚ ਦੱਸਿਆ ਗਿਆ ਕਿ ਭੁਲੇਖਾ ਲੱਗਾ ਹੁੰਦਾ ਨਾ ਜੀ ਕਿ ਉਹ ਬੀਬੀ ਸਮਝਦੀ ਹੈ ਵੀ ਇਹ ਨਾ ਮੇਰਾ ਖਾਮੰਦ ਇਹਨੂੰ ਨਹੀਂ ਪਤਾ ਵੀ ਮੇਰੀਆਂ ਕਿਹੜੀਆਂ ਕਰਤੂਤਾਂ ਨੇ ਹਾਂ ਤੇ ਉਹ ਨਵੀਂ ਨੱਥ ਕਢਾਉਂਦੀ ਫਿਰਦੀ ਹੈ ਵੀ ਮੈਂ ਇੱਧਰ ਸੱਜੇ ਖੱਬੇ ਵਿਖਾਉਂਦੀ ਫਿਰਾਂਗੀ ਲੇਕਿਨ ਉਹ ਬੰਦਾ ਆਂਦਾ ਹੁੰਦਾ ਵੀ ਮੈਨੂੰ ਕੋਈ ਮੌਕਾ ਮਿਲੇ ਤੇ ਮੈਂ ਇਹਦਾ ਨੱਕ ਵੱਢਾਂ ਜੋ ਇਹ ਕਰਦੀ ਹੈ ਪਈ ਕਰਤੂਤਾਂ ਹਾਂ ਤੇ ਜਿੱਥੇ ਜਿੱਥੇ ਜਾਂਦੀ ਹੈ ਤੇ ਜੋ ਜੋ ਹਰਕਤਾਂ ਕਰਦੀ ਹੈ ਜੀ ਹਾਂਜੀ ਤੇ ਗੱਲ ਇਹ ਵੇ ਨਾ ਵੀ ਜਿਵੇਂ ਨਿਜ਼ਾਮਦੀਨ ਮਰਹੂਮ ਅੱਲਾ ਉਹਨਾਂ ਨੂੰ ਕਰੀ ਕੇ ਰਹਿਮਤ ਕਰੇ ਉਹਨਾਂ ਨੇ ਉਹ ਸੁਣਾਉਂਦੇ ਸਨ ਨਾ ਇੱਕੋ ਹਾਸੇ ਵਾਲੀ ਗੱਲ ਬਈ ਇੱਕੋ ਬੰਦਾ ਸੀ ਤੇ ਉਹ ਬੀਬੀ ਉਹਦੀ ਆਂਦੀ ਹੈ ਗੁਲਾਬ ਬੰਦਿਆ ਜੇ ਤੈਨੂੰ ਮੈਂ ਚੰਗੀ ਨਹੀਂ ਲੱਗਦੀ ਤੇ ਮੈਨੂੰ ਲਿਖਤ ਹੀ ਦੇ ਛੱਡ ਹਾਂ ਤੇ ਉਹਨੇ ਆਖਿਆ ਵੀ ਜਿੱਧਰ ਜਿੱਧਰ ਜਾਨੀ ਉਧਰ ਉਧਰੋਂ ਹਰ ਪਵਾ ਲਿਆ ਕਰ ਪਿੰਡ ਫਿਰਨ ਨੂੰ ਸਾਰਾ ਪਿੰਡ ਤੇ ਤਲਾਕ ਦੇਣ ਨੂੰ ਮੈਂ ਕੱਲਾ ਹਾਂਜੀ ਹਾਂਜੀ ਅੱਛਾ ਬਾਈਵਾ ਸਾਹਿਬ ਇਹ ਮੈਨੂੰ ਇੱਕ ਗੱਲ ਯਾਦ ਆ ਗਈ ਹੈ ਹਾਂਜੀ ਇਹ ਤਲਾਕ ਨੂੰ ਪੁਰਾਣੇ ਸਾਡੇ ਜ਼ਮਾਨੇ ਦੇ ਵਿੱਚ ਫਾਰਖਤੀ ਵੀ ਆਂਦੇ ਹੁੰਦੇ ਹਨ ਇਹਦਾ ਕੀ ਮਤਲਬ ਹਾਂਜੀ ਸੀ ਫਾਰ ਖੱਤੀ ਜਿਹੜਾ ਨਹੀਂ ਮੈਂ ਅਰਜ਼ ਕਰਨਾ ਵਾਂ ਕਿ ਮੇਰਾ ਇਹ ਖਿਆਲ ਹੈ ਕਿ ਇਹਦਾ ਲਫ਼ਜ਼ ਪੂਰਾ ਮੁਕੰਮਲ ਹੁੰਦਾ ਸੀ ਫਾਰਗ ਖਤੀ ਯਾਨੀ ਐਸਾ ਖਤ ਦੇ ਦੇਣਾ ਕਿ ਉਹਨੂੰ ਫਾਰਗ ਕਰ ਦੇਣਾ ਹਾਂਜੀ ਜਿਹਨੂੰ ਆਂਦੇ ਸਨ ਕਾਗਜ਼ ਦੇ ਛੜਿਆ ਹਾਂ ਫਲਾਣੇ ਨੂੰ ਕਾਗਜ਼ ਮਿਲ ਗਿਆ ਮਿਲ ਗਿਆ। ਯਾਨੀ ਪੁਰਾਣੇ ਜ਼ਮਾਨੇ 'ਚ ਇਹ ਵੀ ਆਂਦੇ ਸਨ ਫਲਾਣੇ ਨੇ ਆਪਣੀ ਜਨਾਨੀ ਨੂੰ ਕਾਗਜ਼ ਦੇ ਛੜਿਆ ਕਾਗਜ਼ ਦੇ ਛੱਡ ਹਾਂਜੀ ਤੇ ਅਸੀਂ ਸੁਣਿਆ ਹੈ ਕਿ ਫਲਾਣੀ ਨੂੰ ਭੈੜੀਏ ਫਾਰਖਤੀ ਮਿਲ ਹਾਂਜੀ ਗਈ ਫਾਰ ਖੱਤੀ ਮਿਲ ਗਈ ਜਾਂ ਲਿਖਤ ਮਿਲ ਗਈ ਲਿਖਤ ਵੀ ਤੇ ਲਿਖੀ ਹੋਈ ਸ਼ੈ ਨੂੰ ਆਂਦੇ ਹਾਂਜੀ ਨੇ ਬਿਲਕੁਲ ਲਿਖਤ ਵੀ ਲਿਖੀ ਹੋਈ ਸ਼ੈ ਨੂੰ ਆਂਦੇ ਨੇ ਹਾਂਜੀ ਹਾਂਜੀ ਭਈ ਉਹ ਕਾਗਜ਼ ਦੇ ਛੜਿਆ ਉਹਨੇ ਫਲਾਣੇ ਨੇ ਪੋਟਾ ਕਾਗਜ਼ ਦੇ ਕਈਆਂ ਇਹ ਵੀ ਆਖਣਾ ਉਹਨੂੰ ਪੋਟਾ ਕਾਗਜ਼ ਦੇ ਛੜਿਆ ਹਾਂਜੀ ਜੀ ਹਾਂਜੀ ਹਾਂ ਹਾਂ ਤੇ ਉਹ ਇਹ ਸਾਰੇ ਉਹਦੇ ਨਾਂ ਸਨ ਅਸਲ ਜੇ ਅਸੀਂ ਆਪਣੀ ਜ਼ਬਾਨ ਤੋਂ ਦੂਰ ਹੋ ਗਏ ਵਾਹ ਤੇ ਮਤਲਬ ਇਹ ਕਿ ਫਿਰ ਉਹ ਵਿੱਚ ਰਲੇ ਵੱਜਦੇ ਗਏ ਤੇ ਅਸੀਂ ਆਪਣੀ ਜ਼ਬਾਨ ਤੋਂ ਦੂਰ ਹੁੰਦੇ ਗਏ ਤੇ ਨੁਕਸਾਨ ਤੇ ਸਾਡੀ ਜ਼ਬਾਨ ਦਾ ਹੀ ਹੁੰਦਾ ਨਾ ਹਾਂਜੀ ਪਿਆ ਹਾਂਜੀ ਹਾਂਜੀ ਹਾਂ ਹਾਂ ਹਾਂਜੀ ਲਓ ਜੀ ਪਿਆਰੇ ਵੇਖਣ ਵਾਲਿਓ ਤੁਸੀਂ ਸਾਰੇ ਸਾਡੇ ਪਿਆਰੇ ਪਿਆਰੇ ਜਿੰਨੇ ਵੇਖਣ ਵਾਲੇ ਹੋ ਸਾਰੇ ਆਪਣੀ ਮਾਂ ਬੋਲੀ ਪੰਜਾਬੀ ਨਾਲ ਪਿਆਰ ਵੀ ਕਰਦੇ ਹੋ ਤੇ ਇਸ ਲਈ ਕੋਈ ਲਫ਼ਜ਼ ਜ਼ਿਹਨ 'ਚ ਸਾਡੇ ਆ ਜਾਵੇ ਕੋਈ ਐਸਾ ਜਿਹਨੂੰ ਅਸੀਂ ਹੁਣ ਵਿਸਾਰ ਬੈਠੇ ਆ ਤੇ ਉਹ ਫਟ ਬਾਜਵਾ ਸਾਹਿਬ ਦੀ ਖਿਦਮਤ 'ਚ ਆਈ ਹੋਏ ਤੇ ਉਹਨਾਂ ਤੋਂ ਫਿਰ ਪੁੱਛ ਲਈਦਾ ਤਾਂ ਕਿ ਸਾਡੇ ਇਲਮ ਅਕਲ 'ਚ ਵੀ ਵਾਧਾ ਹੋਵੇ ਪੁਰਾਣੇ ਜਿਹੜੇ ਲਫ਼ਜ਼ ਨੇ ਉਹਨਾਂ ਦਾ ਅਹਿਆ ਵੀ ਹੋਵੇ ਦੁਬਾਰਾ ਔਰ ਸਾਹਿਬੋ ਤੁਹਾਡੇ ਵੀ ਕਾਈਂਡ ਨੋਟਿਸ ਦੇ ਵਿੱਚ ਅਸੀਂ ਆਪਣੇ ਉਹ ਅਲਫਾਜ਼ ਜਿਹੜੇ ਮਤਰੂਕ ਹੁੰਦੇ ਜਾਂਦੇ ਨੇ ਪਏ ਹੁਣ ਸਾਡੀ ਬੋਲਚਾਲ 'ਚ ਆਉਂਦੇ ਨਹੀਂ ਉਹ ਤੁਹਾਡੇ ਵੀ ਅਸੀਂ ਨੋਟਿਸ ਵਿੱਚ ਨਾਲੋਂ ਨਾਲ ਲਿਆਂਦੇ ਰਹੀਏ ਸਾਹਿਬੋ ਇਹਦਾ ਇਸੇ ਤਰ੍ਹਾਂ ਹੀ ਇੱਕ ਮਤਲਬ ਇਹ ਵੀ ਹੋ ਸਕਦਾ ਹੈ ਕਿ ਇੱਕ ਬੰਦਾ ਕਿਸੇ ਦੂਸਰੇ ਬੰਦੇ ਦੇ ਕੋਲੋਂ ਕੋਈ ਮੁਫਾਦ ਹਾਸਲ ਕਰਨਾ ਚਾਹੁੰਦਾ ਹੈ ਵੇਖੋ ਨਾ ਨੱਥ ਕਢਾਉਣਾ ਮਤਲਬ ਉਹਦੇ ਕੋਲੋਂ ਕੋਈ ਫਾਇਦਾ ਉਠਾਉਣਾ ਚਾਹੁੰਦਾ ਹੈ ਲੇਕਿਨ ਉਹ ਜਿਹਦੇ ਕੋਲੋਂ ਮੁਨਫਤ ਚਾਹੁੰਦਾ ਹੈ ਕੋਈ ਫਾਇਦਾ ਚਾਹੁੰਦਾ ਹੈ ਕੋਈ ਨਫਾ ਚਾਹੁੰਦਾ ਹੈ ਉਹ ਆਪਣੇ ਦਿਲ 'ਚ ਇਹ ਮਤਾ ਪਕਾ ਕੇ ਬੈਠਾ ਹੈ ਕਿ ਇਹ ਆਇਤ ਕਿ ਉਹ ਨਾ ਲਵੇ ਤੇ ਮੈਂ ਇਹਦਾ ਨੱਕ ਹੀ ਵੱਢ ਛੱਡਣਾ ਔਰ ਉਹਦੇ ਖਿਲਾਫ ਹੈ ਔਰ ਉਹ ਉਹਦੀ ਖੈਰ ਖੁਆਈ ਨਹੀਂ ਚਾਹੁੰਦਾ ਉਹ ਤੇ ਉਹਦੀ ਬਦਖੁਆਈ ਦਾ ਇੱਕ ਮਨਸੂਬਾ ਬਣਾ ਕੇ ਬੈਠਾ ਹੈ ਔਰ ਉਹ ਉਹਦੇ ਕੋਲੋਂ ਜਾ ਕੇ ਕੋਈ ਫਾਇਦਾ ਉਠਾਉਣਾ ਚਾਹੁੰਦਾ ਹੈ ਅਜਿਹੀ ਸਿਚੁਏਸ਼ਨ ਅਜਿਹੀ ਸੂਰਤ ਹਾਲ ਜਦੋਂ ਪੈਦਾ ਹੋ ਜਾਵੇ ਨਾ ਜੀ ਕਿ ਅਸੀਂ ਕਿਸੇ ਬੰਦੇ ਕੋਲੋਂ ਕਿਸੇ ਫਾਇਦੇ ਦੀ ਮੁਨਾਫੇ ਦੀ ਤਵੱਕੋ ਲਾ ਕੇ ਬੈਠੇ ਹੋਈਏ ਤੇ ਉਹ ਅੱਗੋਂ ਸਾਡੀਆਂ ਜੜ੍ਹਾਂ ਵੱਢਣ ਦਾ ਪਲਾਨ ਬਣਾ ਕੇ ਆਪਣੇ ਦਿਮਾਗ 'ਚ ਬੈਠਾ ਹੋਵੇ ਤੇ ਇਹੋ ਜੀ ਫਿਰ ਸੂਰਤ ਹਾਲ 'ਚ ਇਹ ਅਖਾਣ ਵਰਤਿਆ ਜਾਂਦਾ ਬਾਈਵਾ ਸਾਹਿਬ ਯੂਕੇ ਤੋਂ ਸਾਡੇ ਵੀਰ ਨੇ ਭਾਜੀ ਬਲਵਿੰਦਰ ਸਿੰਘ ਉਸਾਨ ਜੀ 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 ਉਹਨਾਂ ਜਨਾਬ ਅਖਾਣ ਭੇਜਿਆ ਤੇ ਮੈਂ ਤੇ ਭੰਬਲ ਭੂਸਿਆਂ ਜੀ ਪਿਆ ਆਵਾਂਗੇ ਪਤਾ ਨਹੀਂ ਕੀ ਅਖਾਣ ਹੈ ਅਖਾਣ ਜਨਾਬ ਇਹ ਵੇ ਕਿ ਇਨ ਮਿੰਨ ਸਵਾ ਢਾਈ ਤਿੰਨ ਤੇ ਵਿੱਚ ਮੈਨੂੰ ਵੀ ਗਿਣ ਹਾਂਜੀ ਇਹਦੇ 'ਚ ਦੱਸਿਆ ਵੀ ਇੱਕ ਬੰਦਾ ਜਿਹੜਾ ਹੈ ਉਹ ਤੇ ਆਪਣਾ ਕੰਮ ਕਰ ਰਿਹਾ ਹੈ ਉਹ ਆਪਣੀ ਮਤਲਬ ਇਹ ਗਿਣਤੀ ਕਰ ਰਿਹਾ ਹੈ ਆਪਣਾ ਕਾਰੋਬਾਰ ਦਾ ਹਿਸਾਬ ਲਾ ਰਿਹਾ ਹੈ ਜੀ ਉਹਨੂੰ ਮਿਣਦਾ ਪਿਆ ਏਨ ਮਿਣ
ਹਾਂਜੀ ਯਾਨੀ ਉਹਦੀ ਫਰਮਾਇਸ਼ ਕਰਦਾ ਪਿਆ ਵਹਿੰਦਾ ਪਿਆ ਸਾਰਾ ਤੇ ਉਹ 2:30 3 ਹੋ ਗਿਆ ਜਾਂ ਜਿੰਨੇ ਵੀ ਹੋ ਗਏ ਹਾਂ ਲੇਕਿਨ ਦੂਜਾ ਬੰਦਾ ਪਿਆ ਆਂਦਾ ਵੀ ਯਾਰ ਮੇਰੀ ਵੀ ਤੇ ਵਿੱਚ ਗੱਲ ਕਰ ਹਾਂ। ਹਾਂਜੀ ਤੂੰ ਆਪਣੀ ਗੱਲ ਹੀ ਕਰੀ ਜਾਂਦਾ ਕਿ ਸਾਰੀ ਕਮਾਈ ਤੇ ਮੈਂ ਹੀ ਕੀਤੀ ਹੈ ਹਾਂ। ਹਾਂਜੀ ਮੈਂ ਵੀ ਤੇਰਾ ਭਾਈਵਾਲ ਆ ਮੇਰਾ ਵਿੱਚ ਤੂੰ ਨਾ ਹੀ ਨਹੀਂ ਪਿਆ ਲੈਂਦਾ ਹਾਂ। ਹਾਂਜੀ ਮਤਲਬ ਇਹ ਮੈਂ ਵੀ ਭਾਈਵਾਲ ਆ ਤੇ ਮੇਰੇ ਭਾਈਵਾਲੀ ਦਾ ਵੀ ਤੇ ਵਿੱਚ ਦੱਸ ਵੀ ਮੈਨੂੰ ਕਿੰਨੇ ਪੈਸੇ ਆਉਣੇ ਨੇ ਵਾਹ ਤੂੰ ਆਪਣੇ 2-2.5 ਤੇ ਗਿਣੀ ਲਗਾ ਜਾਂਦਾ ਵੀ ਮੈਨੂੰ ਇੰਨੀ ਕਮਾਈ ਹੋਈ ਹੈ ਹਾਂ ਉਹ ਉੱਥੇ ਜਿੱਥੇ ਇਹ ਖਾਨ ਬੋਲਿਆ ਜਾਂਦਾ ਵਾਹ ਵਾਹ ਲੋ ਜੀ ਭਾਈ ਬਲਵਿੰਦਰ ਸਿੰਘ ਜੀ ਸਾਡੇ ਬਾਬਾ ਜੀ ਬਾਜਵਾ ਸਾਹਿਬ ਫਰਮਾਉਂਦੇ ਨੇ ਕਿ ਇੱਕ ਬੰਦਾ ਜਿਹੜਾ ਨਾ ਉਹ ਮਤਲਬ ਪ੍ਰਸਤ ਜਿਹਾ ਬੰਦਾ ਮੌਕਾ ਪ੍ਰਸਤ ਜਿਹਾ ਤੇ ਉਹ ਆਪਣੇ ਭਾਈਵਾਲ ਵੱਲ ਵਹਿੰਦਾ ਹੀ ਨਹੀਂ ਪਿਆ ਜਿਹੜਾ ਉਹਦੇ ਨਾਲ ਬੈਠਾ ਤੇ ਹੁੰਦਾ ਪਿਆ ਹਿਸਾਬ ਕਿਤਾਬ ਉਹ ਹੁਣ ਕਿਸੇ ਸ਼ੈ ਨੂੰ ਮਿੰਨਦਾ ਪਿਆ ਇੰਨ ਮਿੰਨ 2.5 3 ਯਾਨੀ ਲੰਬਾਈ ਚੌੜਾਈ ਇਹਦੀ 1.25 ਲੰਬਾਈ ਹੈ 2.5 ਇਹਦੀ ਚੌੜਾਈ ਹੈ ਜੋ ਵੀ ਹਿਸਾਬ ਕਿਤਾਬ ਉਹ ਆਪਸ ਚ ਲਾਉਂਦੇ ਨੇ ਪਰਮੇਸ਼ਾ ਹੋਣ ਡਈਆਂ ਨੇ ਤੇ ਉਹ ਜਿਹੜਾ ਇੱਕ ਬੰਦਾ ਉਹ ਤੇ ਆਖਦਾ ਵੀ ਇੰਨ ਮਿੰਨ 2.5 3 ਤੇ ਦੂਜਾ ਜਿਹੜਾ ਉਹਦਾ ਜ਼ਿਕਰ ਤਜ਼ਕਰਾ ਹੀ ਨਹੀਂ ਵਿੱਚ ਪਿਆ ਚੂੰਕਿ ਹੁੰਦਾ ਤੇ ਇਸ ਵਾਸਤੇ ਦੂਜਾ ਕੋਲੋਂ ਆਂਦਾ ਉਹ ਭਾਈ ਵਿੱਚ ਮੈਨੂੰ ਵੀ ਤਾਂ ਗਿਣ ਯਾਨੀ ਕਿ ਮੇਰੇ ਵੱਲ ਵੀ ਗੌ ਕਰ ਮੈਂ ਵੀ ਆਇਆ ਬੈਠਾ ਤੂੰ ਸਿਰਫ ਆਪਣਾ ਹੀ ਇਕੱਲਾ ਹੀ ਹਿਸਾਬ ਕਰੀ ਜਾ ਰਿਹਾ ਇੱਕ ਤੇ ਪਿਆਰਿਓ ਇਹਦਾ ਇਹ ਤਰਜਮਾ ਹੈ ਤੇ ਇੱਕ ਇਹਦਾ ਮਤਲਬ ਇਸ ਤਰ੍ਹਾਂ ਵੀ ਹੋ ਸਕਦਾ ਕਿ ਪਰਾਈ ਗੱਲ ਦੇ ਵਿੱਚ ਜਾ ਕੇ ਐਵੇਂ ਨਿੰਨੋਂ ਲੈ ਲੈਣਾ ਵੇਖੋ ਨਾ ਇੱਕ ਬੰਦਾ ਆਪਣਾ ਹਿਸਾਬ ਕਿਤਾਬ ਆਪਣੀਆਂ ਪਰਮੈਸ਼ਾਂ ਕਰਨ ਡਿਆ ਕਿਸੇ ਉਮਰ ਦੀਆਂ ਤੇ ਇੱਕ ਬੰਦਾ ਬਾਹਰੋਂ ਆ ਗਿਆ ਉਹਨੂੰ ਆਖਣ ਡਿਆ ਵੀ ਵਿੱਚ ਮੈਨੂੰ ਵੀ ਗਿਣ ਯਾਨੀ ਆਪਣਾ ਲੋਚ ਵੀ ਵਿੱਚ ਤਲਣ ਲੱਗ ਪੈਣਾ ਉਹਨੂੰ ਉਹਦਾ ਕੰਮ ਕਰਨ ਦੇ ਤੇਰਾ ਕੀ ਕੰਮ ਤੈਨੂੰ ਉਹ ਵਿੱਚ ਕਿਉਂ ਗਿਣੇ ਉਹ ਤੇ ਆਪਣੀਆਂ ਪਰਮੈਸ਼ਾਂ ਕਰਨ ਡਿਆ ਉਹ ਤੇ ਆਪਣਾ ਕੰਮ ਕਰਨ ਡਿਆ ਇਹ ਸਾਡੇ ਅਕਸਰ ਦੋਸਤਾਂ ਦੀ ਆਦਤ ਹੁੰਦੀ ਹੈ ਕਿਸੇ ਦੇ ਕੰਮ ਦੇ ਵਿੱਚ ਜਾ ਕੇ ਭੰਗ ਪਾ ਦੇਣੀ ਉਹਨੂੰ ਵਿੱਚ ਆਪਣੇ ਵੱਲ ਮਤਵੱਜੋ ਕਰਨ ਦੀ ਕੋਸ਼ਿਸ਼ ਕਰਨੀ ਬਾਜਵਾ ਸਾਹਿਬ ਸਾਡੇ ਗੁਜਰਾਂਵਾਲਾ ਦੀ ਖਾਤੂਨ ਪ੍ਰਿੰਸੀਪਲ ਨੇ ਸੈਟਲਾਈਟ ਟਾਊਨ ਬੱਚੀਆਂ ਦਾ ਕਾਲਜ ਜਿਹੜਾ ਸਾਡੇ ਸ਼ਹਿਰ ਦਾ ਸਭ ਤੋਂ ਵੱਡਾ ਕਾਲਜ ਹੈ ਜੀ 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 ਤੇ ਉੱਥੋਂ ਦੀਆਂ ਮੋਹਤਰਮਾ ਪ੍ਰਿੰਸੀਪਲ ਸਾਹਿਬਾਂ ਨੇ ਡਾਕਟਰ ਲੁਬਨਾ ਇਖਲਾਕ ਉਹਨਾਂ ਜਨਾਬ ਤੁਹਾਡੇ ਜਿਹੜੇ ਪੰਜਾਬੀ ਅਖਾਨ ਨੇ ਹਾਂਜੀ ਇਹਨਾਂ ਦੇ ਉੱਤੇ ਹੀ ਉਹਨਾਂ PhD ਕੀਤੀ ਹੋਈ ਹੈ ਹਾਂਜੀ ਮੈਨੂੰ ਪਤਾ ਜੀ ਬੜੀਆਂ ਮਾਸ਼ਾਅੱਲਾ ਇਲਮ ਦੋਸਤ ਤੇ ਹੈ ਹੀ ਨੇ ਉਸਤਾਦ ਨੇ ਬੜੀ ਆਲਾ ਪਾਏ ਦੀਆਂ ਇਸ ਤੋਂ ਨਾਲ ਨਾਲ ਸਾਡੇ ਵਾਸਤੇ ਮਾਣਯੋਗ ਗੱਲ ਇਹ ਵੇ ਕਿ ਆਪਣੀ ਮਾਂ ਬੋਲੀ ਦਾ ਬੜਾ ਪਿਆਰ ਕਰਨ ਵਾਲੀਆਂ ਨੇ ਬੜਾ ਮਾਣ ਇਹਦੇ ਤੇ ਕਰਦੀਆਂ ਨੇ ਬੜਾ ਰਿਸਰਚ ਵਰਕ ਹੈ ਉਹਨਾਂ ਦਾ ਜੀ 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 ਉਹਨਾਂ ਜਨਾਬ ਅਖਾਨ ਭਿਜਵਾਇਆ ਬੜਾ ਅਕਲ ਵਾਲਾ ਭਈ ਗਈ ਇੱਜ਼ਤ ਵਾਪਸ ਨਹੀਂ ਆਉਂਦੀ ਲੱਖੀ ਜਾਂ ਹਜ਼ਾਰੀ ਹਾਂਜੀ ਵੇਖੋ ਨਾ ਇੱਜ਼ਤ ਜਿਹੜੀ ਹੈ ਨਾ ਬੰਦਾ ਸਾਰੀ ਉਮਰ ਕੋਸ਼ਿਸ਼ ਕਰਦਾ ਹੈ ਕਿ ਮੇਰਾ ਪਹਾੜ ਨਾ ਭੱਜੇ ਮੇਰੀ ਇੱਜ਼ਤ ਬਣੀ ਰਹੇ ਲੋਕਾਂ ਦੀ ਨਜ਼ਰ 'ਚ ਵਾਹ ਵਾਹ ਕਿਉਂਕਿ ਰਸਤੂ ਦਾ ਕੌਲ ਹੈ ਕਿ ਲੋਕਾਂ ਦੀਆਂ ਨਜ਼ਰਾਂ 'ਚੋਂ ਕਿਸੇ ਦੀ ਨਜ਼ਰ 'ਚੋਂ ਡਿੱਗਿਆ ਬੰਦਾ ਨਹੀਂ ਬਚ ਸਕਦਾ ਅਸਮਾਨਾਂ ਤੋਂ ਡਿੱਗਿਆ ਬਚ ਸਕਦਾ ਕਿ ਅਸਮਾਨਾਂ ਤੋਂ ਡਿੱਗਿਆ ਤੇ ਬੰਦਾ ਬਚ ਸਕਦਾ ਪਰ ਨਜ਼ਰਾਂ 'ਚੋਂ ਡਿੱਗਾ ਨਹੀਂ ਬਚ ਸਕਦਾ ਇਸ ਵਾਸਤੇ ਹਰ ਬੰਦੇ ਨੂੰ ਆਪਣੀ ਇੱਜ਼ਤ ਤੇ ਪੱਤ ਦਾ ਰਾਖੀਵਾਨ ਤੇ ਆਪ ਹੀ ਬਣਨਾ ਚਾਹੀਦਾ ਹਾਂਜੀ ਔਰ ਉਹਨੂੰ ਇਹ ਵੀ ਗੱਲ ਚੇਤੇ 'ਚ ਰੱਖਣੀ ਚਾਹੀਦੀ ਏ ਕਿ ਇੱਕ ਭੁੱਲ ਜਿਹੜੀ ਹੈ ਜਿਸ ਤਰ੍ਹਾਂ ਆਂਦੇ ਨੇ ਇੱਕ ਛਾਲ ਮਾਰ ਕੇ ਬੰਦਾ ਖੂਹ 'ਚ ਡਿੱਗਦਾ ਤੇ 100 ਛਾਲ ਮਾਰ ਕੇ ਖੂਹ 'ਚੋਂ ਬਾਹਰ ਨਹੀਂ ਨਿਕਲ ਸਕਦਾ ਵਾਹ ਤੋ ਇੱਕ ਭੁੱਲ ਬੰਦਾ ਜ਼ਿੰਦਗੀ 'ਚ ਕਰ ਲੈਂਦਾ ਕਈ ਭੁੱਲਾਂ ਐਸੀਆਂ ਨੇ ਕਿ ਜਿਹੜੀਆਂ ਬਦਨਾਮੀ ਦਾ ਜਿਹੜਾ ਟਿੱਕਾ ਮੱਥੇ ਤੇ ਲੱਗ ਜਾਂਦਾ ਬੰਦੇ ਤੇ ਔਰ ਉਹ ਸਾਰੀ ਉਮਰ ਜਿਸ ਤਰ੍ਹਾਂ ਖਾਸ ਤੇ ਧੀਆਂ ਭੈਣਾਂ ਨੇ ਹਾਂਜੀ ਉਹਨਾਂ ਨੂੰ ਆਪਣੇ ਮਤਲਬ ਕਿਰਦਾਰ ਤੇ ਆਪਣੀ ਇੱਜ਼ਤ ਪੱਤ ਦਾ ਬਹੁਤ ਖਿਆਲ ਰੱਖਣਾ ਚਾਹੀਦਾ ਇਸ ਵਾਸਤੇ ਵੀ ਕੋਈ ਦੋਸ਼ ਲੱਗ ਜਾਏ ਕਿਤੇ ਕੋਈ ਵਾਧਾ ਘਾਟਾ ਹੋ ਜੇ ਤੇ ਸਾਰੀ ਉਮਰ ਇੱਕ ਮਿਹਣਾ ਬਣ ਜਾਂਦਾ ਹਾਂਜੀ ਤੇ ਲੱਖੀ ਹਜ਼ਾਰੀ ਦਾ ਮਤਲਬ ਲੱਖਾਂ ਕਰੋੜਾਂ ਨਾਲ ਵੀ ਗੁਆਚੀ ਹੋਈ ਇੱਜ਼ਤ ਵਾਪਸ ਨਹੀਂ ਆ ਸਕਦੀ ਇਸ ਵਾਸਤੇ ਆਪਣੀ ਪੱਤ ਆਪਣੀ ਇੱਜ਼ਤ ਉਹਦੀ ਇੱਜ਼ਤ ਤੇ ਆਣ ਉਹਦੀ ਰਾਖੀ ਆਪ ਕਰਨੀ ਚਾਹੀਦੀ ਹੈ ਲੋ ਜੀ ਪਿਆਰਿਓ ਵੇਖੋ ਸਾਡੀਆਂ ਮੁਹਤਰਮਾ ਪ੍ਰਿੰਸੀਪਲ ਸਾਹਿਬਾਂ ਨੇ ਡਾਕਟਰ ਲੁਬਨਾ ਇਖਲਾਕ ਬਹੁਤ ਹੀ ਉਹਨਾਂ ਨੇ ਮਤ ਭਰਿਆ ਸਾਨੂੰ ਅਖਾਨ ਭਿਜਵਾਇਆ ਵੀ ਗਈ ਇੱਜ਼ਤ ਜਾਂ ਗਈ ਪੱਤ ਪਰਤਦੀ ਨਹੀਂ ਪਛਾਣ ਲੱਖੀ ਤੇ ਹਜ਼ਾਰੀ ਵੀ ਵਾਪਸ ਨਹੀਂ ਆਉਂਦੀ ਸਾਹਿਬੋ ਵੇਖੋ ਨਾ ਬਾਜਵਾ ਸਾਹਿਬ ਕਿੰਨੀਆਂ ਸੋਹਣੀਆਂ ਮਿਸਾਲਾਂ ਦਿੱਤੀਆਂ ਸਿਆਣੇ ਆਖਦੇ ਨੇ ਵਰੇ ਲਾ ਕੇ
ਬਹੁਤ ਉਮਰ ਬਿਤਾ ਕੇ ਨਾ ਤੇ ਬੰਦਾ ਆਪਣੀ ਇੱਜ਼ਤ ਬਣਾਉਂਦਾ ਹੈ। ਇੱਜ਼ਤ ਕੋਈ ਰਾਤੋਂ ਰਾਤ ਨਹੀਂ ਬਣ ਜਾਂਦੀ, ਬੜਾ ਵਕਤ ਲੱਗਦਾ ਹੈ ਬਾ ਇੱਜ਼ਤ ਬਣਨ ਦੇ ਵਾਸਤੇ। ਤੇ ਪਿਆਰਿਓ, ਇੱਜ਼ਤ ਗਵਾਉਣ ਤੇ ਟਾਈਮ ਹੀ ਕੋਈ ਨਹੀਂ ਲੱਗਦਾ। ਕੋਈ ਐਸੀ ਹਰਕਤ ਕਿਸੇ ਥਾਂ ਖਲੋਤੇ ਸਰੇ ਬਾਜ਼ਾਰ ਕਿਸੇ ਚੌਂਕ 'ਚ ਕੋ ਅਜਿਹੀ ਬੁਰੀ ਹਰਕਤ ਕਰੋ ਤੇ ਸਾਰੇ ਜਿੰਨੇ ਉੱਥੇ ਵੇਖਣ ਵਾਲੇ ਨੇ ਉੱਠ ਕੇ ਬੰਦੇ ਨੂੰ ਜੁੱਤੀਆਂ ਮਾਰਨ ਲੱਗ ਪੈਂਦੇ ਨੇ, ਔਰ ਉੱਥੇ ਹੀ ਉਹਦੀ ਪੱਤ ਲੈ ਕੇ ਤੇ ਉਹਦੇ ਹੱਥ ਫੜਾ ਦਿੰਦੇ ਨੇ। ਯਾਨੀ ਇੱਜ਼ਤ ਜਿਹੜੀ ਹੈ ਨਾ ਜੀ, ਬਣਾਉਂਦੇ ਆ ਤੇ ਫਿਰ ਬੜਾ ਵਕਤ ਲੱਗਦਾ ਹੈ, ਕਈ ਸਾਲ ਕਈ ਅਸ਼ਰੇ ਲਾ ਕੇ ਤੇ ਬੰਦਾ ਇੱਕ ਮੁਕਾਮ ਹਾਸਲ ਕਰਦਾ ਹੈ। ਤੇ ਗਵਾਨ ਲੱਗਿਆ ਇੱਕ ਤੇ ਮਿੰਟ ਵੀ ਨਹੀਂ ਲੱਗਦਾ। ਤੇ ਦੂਜਾ, ਉਹ ਜਿਸ ਵੇਲੇ ਕੋਈ ਗੱਲ ਗਵਾ ਬੈਂਦਾ ਬੰਦਾ, ਆਪਣੀ ਇੱਜ਼ਤ ਵਜਾ ਬੈਂਦਾ, ਤੇ ਪਿਆਰਿਓ ਉਹ ਫਿਰ ਅਜਿਹੀ ਉਹਦੇ ਕੱਪੜਿਆਂ ਤੇ ਉਹਦੇ ਮੱਥੇ ਤੇ ਕਲਿੰਕ ਦਾ ਟੀਕਾ ਜਿਹਾ ਦਾਗ ਲੱਗ ਜਾਂਦਾ ਹੈ ਕਿ ਉਹਦੀਆਂ ਨਸਲਾਂ ਫਿਰ ਉਹਨੂੰ ਭੋਗਦੀਆਂ ਨੇ। ਅੱਲਾਹ ਪਾਕ ਮਾਫ ਕਰੇ, ਅੱਲਾਹ ਪਾਕ ਮਾਫ ਕਰੇ, ਅੱਲਾਹ ਪਾਕ ਹਰ ਇੱਕ ਤੇ ਇਹਸਾਨ ਕਰੇ। ਸਭ ਦੀਆਂ ਮੇਰਾ ਮਾਲਕ ਧੀਆਂ ਪੁੱਤਰਾਂ ਨੂੰ ਅੱਲਾਹ ਪਾਕ ਹਦਾਇਤ ਦੇਣ, ਹਰ ਇੱਕ ਦੀ ਸਾਹਿਬ ਇੱਜ਼ਤ ਮਹਿਫੂਜ਼ ਰੱਖੇ। ਵੇਖੋ ਨਾ, ਇੱਕ ਔਰਤ ਪਿਆਰਿਓ ਉਦਲ ਜਾਏ, ਕਿਸੇ ਨਾਲ ਨਿਕਲ ਜਾਏ ਇੱਕ ਬੱਚੀ, ਉਹ ਨਾਨੀ ਦਾਦੀ ਵੀ ਬਣ ਜਾਣਾ ਤੇ ਉਹਦੇ ਪੋਤਰੀਆਂ ਨੂੰ ਵੀ ਆਖਦੇ ਨੇ ਲੋਕੀ ਇਹ ਸਾਡਾ ਇੱਕ ਐਸਾ ਵਸੇਬ ਹੈ ਕਿ ਉਹਦੀਆਂ ਪੋਤਰੀਆਂ ਨੂੰ ਵੀ ਲੋਕ ਆਖਦੇ ਨੇ ਇਹ ਉਹਦੀ ਆ ਬਈ, ਉਹ ਜਿਹਦੀ ਦਾਦੀ, ਇਹਦੀ ਦਾਦੀ ਸੀ ਨਾ ਜਿਹੜੀ ਨੱਸ ਗਈ ਸੀ ਫਲਾਣੇ ਨਾਲ, ਤੇ ਇਹ ਹੁਣ ਉਹਦੀ ਪੋਤਰੀ ਹੈ। ਯਾਨੀ ਇਹ ਚੋਂਡੀ ਨਹੀਂ ਛੁੱਟਦੀ। ਐਸਾ ਸਾਡਾ ਵਸੇਬ ਹੈ ਕਿ ਅਸੀਂ ਲੋਕਾਂ ਦੇ, ਉਹ ਬਾਜਵਾ ਸਾਹਿਬ ਆਖਦੇ ਹੁੰਦੇ ਨੇ ਨਾ ਕਿ ਇਹ ਲੋਕਾਂ ਦੀਆਂ ਅੱਖੀਆਂ ਨਹੀਂ, ਵੇਖਣ ਵਾਲਿਆਂ ਦੀਆਂ ਅੱਖੀਆਂ ਨਹੀਂ, ਇਹ CCTV ਕੈਮਰੇ ਲੱਗੇ ਨੇ, ਇਹ ਕੈਪਚਰ ਕਰ ਰਹੇ ਹੁੰਦੇ ਨੇ, ਔਰ ਇਹਨਾਂ ਨੂੰ ਅੱਛਾਈਆਂ ਘੱਟ ਨਜ਼ਰ ਆਉਂਦੀਆਂ ਨੇ। ਪਿਆਰਿਓ, ਬੁਰਾਈ ਜਿਹੜੀ ਉਹਨੂੰ ਤੇ ਪੁੱਜ ਕੇ ਉਹਦੀ ਵੀਡੀਓ ਬਣਾ ਲੈਂਦੇ ਨੇ, ਆਪਣੀਆਂ ਅੱਖਾਂ ਦੇ ਕੈਮਰੇ ਚਲਾ ਕੇ ਤੇ ਦਿਲ ਦੇ ਵਿੱਚ ਪੱਕੀ ਮਹਿਫੂਜ਼ ਕਰ ਲੈਂਦੇ ਨੇ, ਤੇ ਅੱਗੋਂ ਮੁੰਤਕਿਲ ਕਰ ਜਾਂਦੇ ਨੇ, ਆਪਣੀ ਔਲਾਦ ਨੂੰ ਵੀ ਦੱਸ ਜਾਂਦੇ ਨੇ ਵੀ ਇਹ ਐਡਾ ਗਲਤ ਬੰਦਾ ਸਹੀ। ਹੋਰੇ ਉਹਨੂੰ ਰੱਬ ਨੇ ਵੀ ਮਾਫ ਕਰ ਛੱਡਿਆ, ਹੋਰੇ ਉਹ ਕਿੰਨਾ ਕੁ ਆਪਣਾ ਗੁਨਾਹ ਕਰਕੇ ਪਛਤਾਇਆ, ਪਰ ਦੁਨੀਆ ਲੁਕਾਈ ਮਗਰੋਂ ਨਹੀਂ ਲੈਂਦੀ। ਸੋ ਸਾਨੂੰ ਆਪਣੀ ਇੱਜ਼ਤ ਪੱਤ ਦਾ ਬੜਾ ਧਿਆਨ ਕਰਨਾ ਚਾਹੀਦਾ, ਔਰ ਆਪਣੇ ਬੱਚਿਆਂ ਧੀਆਂ ਪੁੱਤਰਾਂ ਦੀ ਅਜਿਹੀ ਤਰਬੀਅਤ ਕਰਨੀ ਚਾਹੀਦੀ ਹੈ ਕਿ ਉਹ ਵੀ ਸਾਡੀ ਬੇਇੱਜ਼ਤੀ ਦਾ ਸਬੱਬ ਨਾ ਬਣਨ। ਸਾਹਿਬੋ, ਜਦੋਂ ਸਾਡਾ ਕੋਈ ਧੀ ਪੁੱਤਰ ਕੁਰਾਏ ਪੈ ਜਾਂਦਾ ਤੇ ਅਸੀਂ ਸਾਰਾ ਭਾਂਡਾ ਉਹਦੇ ਹੀ ਸਿਰ ਭੰਨ ਦਿੰਦੇ ਆ, ਕੁੜੀ ਚੰਗੀ ਨਹੀਂ ਸੀ, ਇਹ ਕੁੜੀ ਮੇਰੀ ਨੇ ਗਲਤ ਕੰਮ ਕੀਤਾ। ਹਾਲਾਂ ਮੈਂ ਸਮਝਣਾ ਕੰਮ ਅਕਲ ਬੰਦਾ ਵਾ, ਮੈਂ ਸਮਝਣਾ ਕਿ ਉਹਦੇ ਮਾਂ ਪਿਓ ਦੀ ਤਰਬੀਅਤ 'ਚ ਵੀ ਕੋਈ ਨੁਕਸ ਰਹਿ ਗਿਆ ਹੁੰਦਾ। ਜੇ ਬਾਪ ਚੰਗਾ ਹੋਵੇ, ਮਾਂ ਚੰਗੀ ਹੋਵੇ, ਪਿਓ ਨਾ ਰਿਸ਼ਵਤਾਂ ਦੇ ਪੈਸੇ ਲਿਆ ਕੇ ਘਰ ਤੇ ਧੀਆਂ ਪੁੱਤਰਾਂ ਨੂੰ ਨਾ ਹਰਾਮ ਸੂਰ ਖਵਾਏ, ਨਾ ਲੁੱਟੇ ਲੋਕਾਂ ਨੂੰ, ਨਾ ਉਹਨਾਂ ਨੂੰ ਲੁੱਟ ਦੇ ਮਾਲ ਦੇ ਕੱਪੜੇ ਪਵਾਏ, ਨਾ ਉਹਨਾਂ ਨੂੰ ਖੁੱਲੀਆਂ ਇਜਾਜ਼ਤਾਂ ਦੇਵੇ, ਤਿਆਰੀਆਂ ਕਰ ਕਰਕੇ ਧੀਆਂ ਪੁੱਤਰ ਕੁਆਰੇ ਬੱਚੇ ਅਸੀਂ ਕਈਆਂ ਦੇ ਵੇਖੇ ਨੇ ਕਿ ਉਹ ਇਸ ਕਦਰ ਖੁੱਲੇ ਬੰਦੂ ਫਿਰ ਰਹੇ ਹੁੰਦੇ ਨੇ, ਨਾ ਉਹਨਾਂ ਨੂੰ ਕੋਈ ਰੋਕਣ ਵਾਲਾ ਹੁੰਦਾ, ਨਾ ਟੋਕਣ ਵਾਲਾ ਹੁੰਦਾ। ਨਾ ਪਿਆਰਿਓ ਪੁੱਤਰਾਂ ਨੂੰ ਕੋਈ ਪੁੱਛਦਾ ਵੀ ਰਾਤ ਦੇ 1 ਵਜੇ ਕਿੱਥੋਂ ਆਇਆ, ਤੇ ਨਾ ਧੀਆਂ ਨੂੰ ਕੋਈ ਪੁੱਛਿਆ ਜਾਂਦਾ ਵੀ ਕਿਹੜੀਆਂ ਸਹੇਲੀਆਂ ਦੇ ਨਾਲ ਤੂੰ ਕਿਹੜੇ ਫੰਕਸ਼ਨ ਤੇ ਗਈ ਸੀ। ਮਾਂ ਪਿਓ ਇਜਾਜ਼ਤ ਦੇ ਛੱਡਦੇ। ਇਹਨਾਂ ਵਜ੍ਹਾ ਤੋਂ ਫਿਰ ਬਹੁਤ ਸਾਰੇ ਜੁਰਾਇਮ ਜਿਹੜੇ ਨੇ ਉਹ ਰੂਨਮਾ ਹੁੰਦੇ ਨੇ, ਵਕੂਅ ਪਜ਼ੀਰ ਹੁੰਦੇ ਨੇ, ਬਾਅਦ 'ਚ ਮਾਪੇ ਪਛਤਾਉਂਦੇ ਫਿਰਦੇ ਨੇ। ਬਹਰਹਾਲ ਆਪਣੀ ਇੱਜ਼ਤ ਦਾ ਬੜਾ ਧਿਆਨ ਕਰਨਾ ਚਾਹੀਦਾ ਹੈ। ਇਹ ਗਈ ਪਿਛਾ ਨਹੀਂ ਪਰਤਦੀ, ਭਾਵੇਂ ਕਰੋੜਾਂ ਰੁਪਏ ਬੰਦਾ ਲਾ ਪਵੇ। ਸਾਹਿਬੋ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ओ चल मेले नू चली रौनक हो जाऊं छठ